ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਦੀਪ ਸਿੰਘ ਸਨੋਜੇ, ਜੱਸੀ ਗਿੱਲ ਤੇ ਜੱਸੀ ਸਿੱਧੂ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਹਰਵਿੰਦਰ ਸਿੰਘ ਸਮਰਾ ਜੱਬਾ ਸਿਟੀ ਤੋਂ, ਸਾਊਥ ਵੈਸਟ ਫਾਰਮੇਸੀ ਵਾਲੇ ਬੇਕਰਸਫੀਲਡ, ਗੁਰਵੀਰ ਸਿੰਘ ਬਰਾੜ ਫਰੈਜ਼ਨੋ ਤੋਂ, ਹਰਵੰਤ ਸਿੰਘ ਉੱਪਲ ਜੱਬਾ ਸਿਟੀ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ। ਇਹਨਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਆਪਣੀ ਸਰਕਾਰ ਦੀ ਗੱਲ ਕਰਦੇ, ਪੰਜਾਬ ਦੀ। ਉਹਨਾਂ ਨੇ ਵੱਡੇ ਸ਼ਹਿਰਾਂ ਨੂੰ ਨਹਿਰੀ ਪਾਣੀ ਦੇਣ ਦਾ ਵਾਅਦਾ ਕੀਤਾ। ਐਕਚੁਅਲੀ ਜੀ ਇਹ ਜਿਹੜਾ ਵਰਲਡ ਬੈਂਕ ਦਾ ਪ੍ਰੋਜੈਕਟ ਹੈ, ਜਿਹਦੇ ਤਹਿਤ 3000 ਕਰੋੜ ਰੁਪਈਆ ਜਿਹੜਾ ਉਹਨੂੰ ਮਨਜ਼ੂਰੀ ਮਿਲੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਗੁਰਦਾਸਪੁਰ ਦੇ ਵਿੱਚ ਜਿਹੜਾ ਜੀ ਅੱਜ ਝੰਡਾ ਚਲਾਉਣਾ ਸੀਗਾ, ਇਹਦੇ ਕਰਕੇ ਉਹ ਇੱਕ ਦਿਨ ਪਹਿਲਾਂ ਉਸ ਸਾਈਡ ਦੇ ਉੱਤੇ ਸਨ। ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਇਹਦੀ ਆਖੀ ਆ ਕਿ ਪੰਜਾਬ ਦੇ ਜਿਹੜੇ ਕੁਝ ਸ਼ਹਿਰ ਨੇ, ਜਿਹਦੇ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਸ਼ਾਮਲ ਨੇ, ਇਹਨਾਂ ਨੂੰ ਜਿਹੜਾ ਦੀ, ਕਿਉਂਕਿ ਇੱਥੇ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਡਾਰਕ ਜ਼ੋਨ ਦੇ ਵਿੱਚ ਚਲੇ ਗਿਆ, ਇਸ ਕਰਕੇ ਇਹਨਾਂ ਨੂੰ ਨਹਿਰੀ ਪਾਣੀ ਜਿਹੜਾ ਉਹ ਪੀਣ ਦੇ ਵਾਸਤੇ ਦਿੱਤਾ ਜਾਊਗਾ ਜੀ। ਜਿਹੜਾ ਅੰਮ੍ਰਿਤਸਰ ਹੈ ਜੀ, ਇਹਨੂੰ ਬਿਆਸ ਦਰਿਆ ਦਾ ਪਾਣੀ ਦਿੱਤਾ ਜਾਊਗਾ, ਔਰ ਇਸੇ ਤਰੀਕੇ ਦੇ ਨਾਲ ਜਿਹੜਾ ਭਾਖੜਾ ਨਹਿਰ ਹੈ ਉਹਦਾ ਪਾਣੀ ਪਟਿਆਲੇ ਦੇ ਵਿੱਚ ਜਿਹੜਾ ਦੀ ਉਹ ਦਿੱਤਾ ਜਾਊਗਾ। ਵੈਸੇ ਕੁਛ ਦਹਾਕੇ ਪਹਿਲਾਂ ਇਹ ਜਿਹੜੇ ਸ਼ਹਿਰ ਸਨ ਜੀ, ਇਹ ਨਹਿਰੀ ਪਾਣੀ ਦੇ ਨਾਲ ਜੁੜੇ ਹੋਏ ਸਨ, ਪਰ ਜਿਹੜੇ ਪੱਥਰਾਂ ਦੇ ਜੰਗਲ ਉੱਗ ਖੜੇ ਹੋਏ, ਉਹਨਾਂ ਨੇ ਹੌਲੀ ਹੌਲੀ ਇਹ ਜਿਹੜੀਆਂ ਬਣਾਈਆਂ ਗਈਆਂ ਸੀਗੀਆਂ ਜੀ ਕੱਸੀ ਟਾਈਪ ਦੇ ਅੰਡਰਗਰਾਊਂਡ ਜਿੱਥੋਂ ਪਾਣੀ ਆਉਂਦਾ ਸੀਗਾ, ਉਹ ਬੰਦ ਕਰਤੀਆਂ, ਬੰਦ ਹੋ ਗਈਆਂ। ਉਹਨਾਂ ਨੂੰ ਚੱਲਦਾ ਜਿਹੜਾ ਸੀਗਾ ਜੀ ਉਹ ਨਹੀਂ ਰੱਖਿਆ ਜਾ ਸਕਿਆ। ਸੋ ਹੁਣ ਦੁਬਾਰਾ ਫਿਰ, ਕਿਉਂਕਿ ਜੇ ਦੇਖਿਆ ਜਾਵੇ ਤਾਂ ਬਜ਼ੁਰਗ ਜਿਹੜੇ ਸਨ ਜੀ ਉਹ ਬਹੁਤ ਸਿਆਣੇ ਸਨ ਇਸ ਪੱਖੋਂ ਕਿ ਧਰਤੀ ਹੇਠਲਾ ਪਾਣੀ ਕਿਸੇ ਦਿਨ ਮੁੱਕਣ ਵਾਲਾ, ਇਸ ਕਰਕੇ ਉਹ ਨਹਿਰੀ ਪਾਣੀ ਦਾ ਪ੍ਰਯੋਗ ਕਰਦੇ ਸਨ। ਲੋਕਾਂ ਨੇ ਇਹਦੇ ਵੱਲ ਜਿਹੜਾ ਜੀ ਉਹ ਧਿਆਨ ਨਹੀਂ ਦਿੱਤਾ। ਵਰਲਡ ਬੈਂਕ ਦਾ ਇਹ ਪੈਸਾ ਜੀ 3000 ਕਰੋੜ ਰੁਪਈਆ, ਔਰ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ 550 ਕਰੋੜ ਰੁਪਈਏ ਦੇ ਪ੍ਰੋਜੈਕਟ ਜਿਹੜੇ ਆ ਉਹਨਾਂ ਨੇ ਜਿਹੜੇ ਐਲਾਨੇ ਆ ਅੰਮ੍ਰਿਤਸਰ ਦੇ ਵਿੱਚ, ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਇਹ ਪੈਸੇ ਆ ਉਹ ਲਾਏ ਜਾਣਗੇ। ਇਹਦੇ ਵਿੱਚ ਕੁਛ ਜਿਹੜੀਆਂ ਪਾਰਕਿੰਗ ਨੇ ਹਾਈ ਰਾਈਜ਼ ਉਹ ਬਣਾਈਆਂ ਜਾਣੀਆਂ ਨੇ। ਗੁਰਦੁਆਰਾ ਸ਼ਹੀਦਾਂ ਦੇ ਨੇੜੇ 2 ਪਾਰਕਿੰਗ ਜਿਹੜੀਆਂ ਬਣ ਗਈਆਂ, ਸ਼ਹਿਰ ਦੇ ਵਿੱਚ 2 ਪਾਰਕਿੰਗ ਹੋਰ ਜਿਹੜੀਆਂ ਦੀ ਉਹ ਬਣ ਗਈਆਂ। ਵੈਸੇ ਕਿਉਂਕਿ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹੁਣੀ ਵੀ ਉਹਨਾਂ ਦੇ ਨਾਲ ਸੀਗੇ, ਜਿਹਦੇ ਕਰਕੇ ਬਹੁਤੇ ਜਿਹੜੇ ਪੱਤਰਕਾਰਾਂ ਦੇ ਸਵਾਲ ਸੀਗੇ ਜੀ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਉਠਾਏ ਹੋਏ ਜਿਹੜੇ ਮਸਲੇ ਨੇ ਉਹਨਾਂ ਦੇ ਉੱਤੇ ਬਹੁਤੇ ਜਿਹੜੇ ਜੀ ਉਹ ਕੇਂਦਰਿਤ ਰਹੇ। ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਹਿਣਾ ਪੈ ਗਿਆ ਕਿ ਜਿਹੜੀਆਂ ਕੇਬਲ ਕੰਪਨੀਆਂ ਨੇ, ਜੇ ਉਹ ਕਿਸੇ ਚੈਨਲ ਨੂੰ ਬਲੈਕ ਆਊਟ ਕਰਦੀਆਂ ਨੇ ਤੇ ਉਹਨਾਂ ਦੇ ਖਿਲਾਫ ਐਕਸ਼ਨ ਜਿਹੜਾ ਜੀ ਉਹ ਲਿਆ ਜਾਊਗਾ। ਉਹਨਾਂ ਨੇ ਇਹ ਵੀ ਕਿਹਾ ਕਿ ਜਿਵੇਂ ਕੰਮ ਨਵਜੋਤ ਸਿੰਘ ਸਿੱਧੂ ਹੋਈ ਕਰ ਰਹੇ ਨੇ, ਇਵੇਂ ਕੰਮ ਬਾਕੀ ਮੰਤਰੀਆਂ ਨੂੰ ਵੀ ਜਿਹੜਾ ਜੀ ਉਹ ਕਰਨਾ ਚਾਹੀਦਾ। ਦੂਜੇ ਪਾਸੇ ਜਿਹੜੇ ਹਾਮਿਦ ਅੰਸਾਰੀ, ਜਿਨ੍ਹਾਂ ਦਾ ਬਿਆਨ ਪਿਛਲੇ ਦਿਨਾਂ ਦੇ ਵਿੱਚ ਚਰਚਿਤ ਹੋਇਆ ਸੀਗਾ, ਉਹਨੂੰ ਲੈ ਕੇ ਕਾਂਗਰਸ ਨੇ ਕਾਫੀ ਜਿਹੜਾ ਜੀ ਹੋ ਹੱਲਾ ਮਚਾਇਆ ਸੈਂਟਰ ਦੇ ਵਿੱਚ ਕਿ ਇਹ ਹਾਮਿਦ ਅੰਸਾਰੀ ਹੋਰਾਂ ਦਾ ਬਿਆਨ ਬਿਲਕੁਲ ਸਹੀ ਸੀਗਾ, ਬੀਜੇਪੀ ਉਹਨੂੰ ਕੱਟਦੀ ਰਹੀ। ਪਰ ਇੱਥੇ ਪੰਜਾਬ ਦੇ ਵਿੱਚ ਆਉਂਦਿਆਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅਸਹਿਮਤੀ ਪ੍ਰਗਟਾਤੀ ਜੀ ਇਸ ਬਿਆਨ ਦੇ ਨਾਲ। ਉਹ ਕਹਿੰਦੇ ਜੀ ਜਿਹੜੇ ਘੱਟ ਗਿਣਤੀ ਭਾਈਚਾਰੇ ਆ ਉਹ ਪੂਰੇ ਤਰੀਕੇ ਦੇ ਨਾਲ ਸੁਰੱਖਿਅਤ ਨੇ, ਜੋ ਕੁਛ ਅੰਸਾਰੀ ਸਾਹਿਬ ਕਹਿ ਗਏ ਨੇ ਉਹ ਠੀਕ ਨਹੀਂ ਹੈ। ਬਿਲਕੁਲ ਜੀ, ਕੈਪਟਨ ਸਾਹਿਬ ਨੇ ਕੁਛ ਨਾ ਕੁਛ ਪੁੱਠਾ ਜਿਹਾ ਕਰਨਾ ਹੁੰਦਾ, ਜਿਸ ਤਰ੍ਹਾਂ ਪਹਿਲਾਂ ਵੀ ਕੈਨੇਡਾ ਦੇ ਮੰਤਰੀ ਗਏ ਸੀ ਉਸ ਤਰ੍ਹਾਂ ਕੀਤਾ ਸੀਗਾ। ਤੇ ਅੱਗੇ ਆਪਾਂ ਗੋਰਖਪੁਰ ਦੇ ਵਿੱਚ ਹੋਈ ਜਿਹੜੀ ਤਰਾਸਦੀ ਆ ਬੱਚਿਆਂ ਦਾ, ਤੇ ਉਸ ਦਾ ਨੋਟਿਸ ਲਿਆ ਹਿਊਮਨ ਰਾਈਟਸ ਕਮਿਸ਼ਨ ਨੇ। ਜੀ ਇਹ ਮਾਮਲਾ ਰਾਜਨੀਤਿਕ ਤੌਰ ਦੇ ਉੱਤੇ ਕਾਫੀ ਜਿਹੜਾ ਜੀ ਇਸ ਵੇਲੇ ਭਖਿਆ ਹੋਇਆ। ਇੱਥੇ ਹਿਮਾਚਲ ਦੇ ਵਿੱਚ ਜਿਹੜੀਆਂ ਢਿੱਗਾਂ ਡਿੱਗਣ ਦੇ ਨਾਲ 46 ਮੌਤਾਂ ਹੋਈਆਂ ਨੇ, ਉਹਦੇ ਉੱਤੇ ਤਾਂ ਪ੍ਰਧਾਨ ਮੰਤਰੀ ਹੋਰਾਂ ਦਾ ਟਵੀਟ ਜਿਹੜਾ ਜੀ ਉਹ ਆ ਗਿਆ ਕਿ ਬਹੁਤ ਮਾੜੀ ਘਟਨਾ ਵਾਪਰੀ ਆ ਤੇ ਉਹ ਦੁਖੀ ਪਰਿਵਾਰਾਂ ਦੇ ਨਾਲ ਨੇ। ਪਰ ਗੋਰਖਪੁਰ ਵਾਲੇ ਮਸਲੇ ਦੇ ਉੱਤੇ ਅਜੇ ਤੱਕ ਉਹਨਾਂ ਦਾ ਕੋਈ ਟਵੀਟ ਜਿਹੜਾ ਜੀ ਉਹ ਨਹੀਂ ਆਇਆ। 60 ਤੋਂ ਉੱਪਰ ਜਿਹੜੇ ਬੱਚਿਆਂ ਦੀ ਡੈਥ ਉੱਥੇ ਜਿਹੜੀ ਆ ਜੀ ਉਹ ਹੋ ਚੁੱਕੀ ਹੋਈ ਆ। ਉੱਥੋਂ ਦੇ ਮੁੱਖ ਮੰਤਰੀ ਅਜੇ ਵੀ ਇਹ ਗੱਲ ਮੰਨਣ ਦੇ ਵਾਸਤੇ ਤਿਆਰ ਨਹੀਂ ਗੇ ਕਿ ਜਿਹੜੀ
ਆਕਸੀਜਨ ਦੀ ਸਪਲਾਈ ਸੀਗੀ ਉਹ ਟੁੱਟੀ ਆ, ਜਿਹਦੇ ਕਰਕੇ ਇਹ ਡੈਥ ਜਿਹੜੀਆਂ ਜੀ ਉਹ ਹੋਈਆਂ। ਉਹ ਅਜੇ ਵੀ ਕਹੀ ਜਾਂਦੇ ਆ ਕਿ ਉੱਥੇ ਆਕਸੀਜਨ ਦੀ ਸਪਲਾਈ ਦਾ ਕੋਈ ਰੌਲਾ ਨਹੀਂ ਸੀਗਾ, ਜਦੋਂ ਕਿ ਇਹ ਕਹਾਣੀ ਜੱਗ ਜ਼ਾਹਰ ਜਿਹੜੀ ਆ ਜੀ ਹੋ ਚੁੱਕੀ ਆ ਕਿ 10 ਦੇ ਕਰੀਬ ਨੋਟਿਸ ਜਿਹੜੇ ਸੀਗੇ ਜੀ ਉਹ ਕੰਪਨੀ ਨੇ ਦਿੱਤੇ ਸਮੇਂ ਦੇ ਉੱਤੇ ਕਿ ਉਹਨਾਂ ਨੂੰ ਉਹਨਾਂ ਦੀ ਪੇਮੈਂਟ ਨਹੀਂ ਮਿਲ ਰਹੀ, ਜਿਹਦੇ ਕਰਕੇ ਉਹ ਗੈਸ ਸਪਲਾਈ ਲਾਈਨ ਜਿਹੜੀ ਆ ਜੀ ਉਹ ਰੋਕ ਦੇਣਗੇ। ਉਹਦੇ ਕਰਕੇ ਹੀ ਇਹ ਡੈਥ ਜਿਹੜੀਆਂ ਦੀ ਬਹੁਤੀਆਂ ਹੋਈਆਂ। ਬੇਸ਼ੱਕ ਇਸ ਮਸਲੇ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜੀ ਇੱਥੇ ਦਾਇਰ ਪਟੀਸ਼ਨ ਸੀ ਉਹਦੇ ਉੱਤੇ ਸੁਣਵਾਈ ਕਰਨ ਤੋਂ ਨਾ ਕਰ ਦਿੱਤੀ, ਪਰ ਦੂਜੇ ਪਾਸੇ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਹੈ ਜਿਹੜਾ NHRC ਉਹਨੇ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਨੋਟਿਸ ਜਿਹੜਾ ਜੀ ਜਾਰੀ ਕਰਕੇ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਇਹ ਨੋਟਿਸ ਲਿਆ ਔਰ ਨੋਟਿਸ ਜਾਰੀ ਕਰਕੇ ਇਹ ਰਿਪੋਰਟ ਜਿਹੜੀ ਹੈ ਜੀ ਉਹ ਤਲਬ ਕਰ ਲਈ ਹੈ। ਸੁਪਰੀਮ ਜਿਹੜਾ ਜੀ ਮੈਂ ਦੱਸਿਆ ਕਿ ਸੁਪਰੀਮ ਕੋਰਟ ਨੇ ਤਾਂ ਨਾ ਜਿਹੜੀ ਜੀ ਉਹ ਕਰ ਦਿੱਤੀ। ਜਿਹੜਾ ਨੋਟਿਸ ਭੇਜਿਆ ਗਿਆ ਇਹ ਸੂਬੇ ਦੇ ਚੀਫ ਸੈਕਟਰੀ ਨੂੰ ਭੇਜਿਆ ਗਿਆ। ਇਹਦੇ ਵਿੱਚ ਚੁੱਕੇ ਗਏ ਰਾਹਤ ਕਦਮ, ਪੀੜਤ ਪਰਿਵਾਰਾਂ ਦੇ ਮੁੜ ਵਸੇਵੇ, ਦੋਸ਼ੀਆਂ ਦੇ ਖਿਲਾਫ ਕੀਤੀ ਗਈ ਕਾਰਵਾਈ ਦੇ ਸੰਬੰਧੀ 4 ਹਫ਼ਤਿਆਂ ਦੇ ਵਿੱਚ ਡੀਟੇਲ ਰਿਪੋਰਟ ਜਿਹੜੀ ਹੈ ਜੀ ਉਹ ਮੰਗੀ ਆ। ਕਮਿਸ਼ਨ ਨੇ ਇਸ ਮਾਮਲੇ 'ਚ ਆਪਣੇ ਤੌਰ ਦੇ ਉੱਤੇ ਨੋਟਿਸ ਲੈਂਦਿਆਂ ਕਿਹਾ ਕਿ ਇਹਦੇ ਤੋਂ ਹਸਪਤਾਲ ਪ੍ਰਸ਼ਾਸਨ, ਯੂਪੀ ਦੀ ਸਰਕਾਰ, ਸਿਹਤ ਸਿੱਖਿਆ ਤੇ ਸਿਹਤ ਵਿਭਾਗ ਦੀ ਵੱਡੀ ਕੋਤਾਹੀ ਜਿਹੜੀ ਆ ਜੀ ਉਹਦਾ ਪਤਾ ਲੱਗ ਰਿਹਾ, ਜਿਹਦੇ ਕਰਕੇ ਇੰਨੇ ਬੱਚਿਆਂ ਦੀ ਜਿਹੜੀ ਆ ਉਹ ਡੈਥ ਜਿਹੜੀ ਆ ਉਹ ਹੋਈ ਆ। ਬੇਸ਼ੱਕ ਜਿਹੜੀ ਉੱਤਰ ਪ੍ਰਦੇਸ਼ ਦੀ ਸਰਕਾਰ ਹੈ ਜੀ ਉਹਨੇ ਕੀਤਾ ਕੀ ਆ ਕਿ ਕੁਝ ਜਿਹੜੇ ਅਫਸਰ ਸੀਗੇ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਜਿਹੜਾ ਜੀ ਲਾਂਭੇ ਕੀਤਾ, ਤਬਾਦਲੇ ਜਿਹੜੇ ਆ ਜੀ ਉਹ ਕੀਤੇ ਆ। ਔਰ ਇਹ ਤਬਾਦਲਿਆਂ ਦਾ ਜਿਹੜਾ ਵਿਰੋਧ ਆ ਉਹ ਨਵੀਂ ਦਿੱਲੀ ਦੇ ਏਮਜ਼ ਰੈਜ਼ੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ ਨੇ ਜਿਹੜਾ ਜੀ ਉਹ ਕੀਤਾ। ਇਹ ਕਿਹਾ ਕਿ ਯੂਪੀ ਦੀ ਸਰਕਾਰ ਜਿਹੜੀ ਆ ਉਹ ਡਾਕਟਰਾਂ ਨੂੰ ਬਲੀ ਦਾ ਬੱਕਰਾ ਬਣਾ ਰਹੀ ਹੈ, ਜਦੋਂ ਕਿ ਅਸਲੀਅਤ ਜਿਹੜੀ ਆ ਉਹਦੇ ਤੋਂ ਉਹ ਮੂੰਹ ਫੇਰ ਰਹੀ ਆ। ਹੁਣ ਸਵਾਲ ਇਹ ਹੈ ਜੀ ਕਿ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਹੈ ਉਹਦੇ ਵੱਲੋਂ ਇਹ ਰਿਪੋਰਟ ਜਿਹੜੀ ਹੈ ਜੀ ਉਹ ਤਲਬ ਕੀਤੇ ਜਾਣ ਤੋਂ ਬਾਅਦ ਦੇਖਣਾ ਇਹ ਹੋਊਗਾ ਕਿ ਇਹਦੇ ਵਿੱਚ, ਕਿਉਂਕਿ ਇਹ ਜਿਹੜੀ ਹੈ ਜੀ ਨੈਸ਼ਨਲ ਹਿਊਮਨ ਰਾਈਟਸ ਜਿਹੜੀ ਏਜੰਸੀ ਆ, ਸੋ ਉੱਥੇ ਕੁਛ ਨਾ ਕੁਛ ਤਾਂ ਜਵਾਬ ਜਿਹੜਾ ਜੀ ਉਹ ਦੇਣਾ ਪਊਗਾ। ਸਵਾਲ ਇਹ ਆ ਕਿ ਜੇ ਕਿਸੇ ਜਗ੍ਹਾ ਦੇ ਉੱਤੇ ਕੋਤਾਹੀ ਹੋਈ ਆ, ਜਿਹੜੀ ਤਾਂ ਦਿਸ ਰਹੀ ਆ ਕੋਤਾਹੀ ਹੋਈ ਆ, ਉਹਨੂੰ ਮੰਨਿਆ ਜਾਣਾ ਚਾਹੀਦਾ ਪਹਿਲਾਂ ਤਾਂ। ਇੱਥੇ ਜਿਹੜੀ ਆ ਕੋਤਾਹੀ ਹੋਈ ਆ ਔਰ ਜਿਹਦੇ ਕਰਕੇ ਡੈਥ ਹੋਈ ਆ, ਤਾਂ ਕਿ ਅੱਗੋਂ ਇਸ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ। ਪਰ ਇੱਥੇ ਜਿਹੜੀ ਜਿੱਦ ਫੜੀ ਹੋਈ ਆ ਮੁੱਖ ਮੰਤਰੀ ਨੇ ਉੱਥੋਂ ਦੇ ਨੇ, ਮੈਂ ਨਾ ਮਾਨੂ ਵਾਲੀ, ਕਿ ਉਹ ਮੰਨਦੇ ਨਹੀਂ ਇਸ ਗੱਲ ਨੂੰ ਕਿ ਇਹ ਅਸਲ ਦੇ ਵਿੱਚ ਕਾਰਨ ਕੀ ਸੀਗਾ। ਉਹ ਅਜੇ ਵੀ ਇਹਨੂੰ ਜਾਪਾਨੀ ਬੁਖਾਰ ਜਿਹੜਾ ਜੀ ਉਹ ਕਹੀ ਜਾਂਦੇ ਆ, ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਅਹਿਮ ਆਗੂ ਵੀ ਇਹਦੇ ਉੱਤੇ ਟਿੱਪਣੀ ਜਿਹੜੀ ਆ ਜੀ ਉਹ ਕਰ ਚੁੱਕੇ ਆ ਕਿ ਉੱਥੇ ਆਕਸੀਜਨ ਗੈਸ ਜਿਹੜੀ ਸੀ ਉਹਦੀ ਘਾਟ ਦੀ ਵਜ੍ਹਾ ਕਰਕੇ ਇੰਨੀਆਂ ਡੈਥ ਬੱਚਿਆਂ ਦੀਆਂ ਹੋਈਆਂ। ਬਿਲਕੁਲ ਜੀ, ਜਾਪਾਨੀ ਬੁਖਾਰ ਜਾਪਾਨੀਆਂ ਨੂੰ ਤਾਂ ਇੰਨਾ ਚੜਿਆ ਨੇਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਹੁਣ 15 ਅਗਸਤ ਮਨਾਈ ਜਾ ਰਹੀ ਆ, ਤੇ ਜਿਹੜੇ ਆਜ਼ਾਦੀ ਘੁਲਾਟੀਏ ਸੀਗੇ ਜਿਨ੍ਹਾਂ ਨੇ ਜੰਗਾਂ ਲੜੀਆਂ, ਤੇ ਉਹਨਾਂ ਬਾਰੇ ਕਦੀ ਕੁਝ ਨਹੀਂ ਕੀਤਾ, ਪਰ ਉਹਨਾਂ ਦੇ ਪਰਿਵਾਰਾਂ ਨੇ ਦਿਹਾੜੀਆਂ ਕਰਕੇ ਉਹਨਾਂ ਦੇ ਬੁੱਤ ਲਾਏ। ਬਿਲਕੁਲ ਜੀ, ਇਹ ਅਜੀਬ ਜਿਹੜੀ ਇਹਦੀ ਕਹਾਣੀ ਆ ਕਿ ਜਦੋਂ ਸਰਕਾਰਾਂ ਜਿਹੜੀਆਂ ਜੀ ਉਹ ਬੁੱਤ ਹੋ ਜਾਣ ਤੇ ਫਿਰ ਪਰਿਵਾਰ ਜਿਹੜੇ ਆ ਉਹ ਦਿਹਾੜੀਆਂ ਕਰਕੇ ਸ਼ਹੀਦਾਂ ਦੇ ਬੁੱਤ ਜਿਹੜੇ ਆ ਉਹ ਲਾਉਂਦੇ ਆ। ਬਰਨਾਲੇ ਦਾ ਪਿੰਡ ਘੁੰਨਸ ਹੈ, ਇੱਥੋਂ ਦੇ ਸ਼ਹੀਦ ਸਿਪਾਹੀ ਦਲੀਪ ਸਿੰਘ ਦੇ ਪਰਿਵਾਰ ਨੂੰ ਲੀਡਰਾਂ ਨੇ ਠਿੱਠ ਕਰਤਾ। ਉਹਨਾਂ ਨੇ ਖੁਦ ਜਿਹੜਾ ਸੀਗਾ ਜੀ ਉਹ ਬੁੱਤ ਲਾਉਣ ਦੇ ਵਾਸਤੇ ਫਿਰ ਹੀਆ ਕੀਤਾ। ਇੱਕ ਮੁੱਖ ਸੰਸਦੀ ਸਕੱਤਰ ਸੀ ਜਿਹੜਾ ਪਿਛਲੀ ਸਰਕਾਰ ਦਾ, ਉਹਨੇ ਸ਼ਹੀਦ ਦੇ ਬੁੱਤ ਦਾ ਕੰਮ ਸ਼ੁਰੂ ਕਰਾ ਦਿੱਤਾ, ਬੁੱਤ ਦਾ ਆਰਡਰ ਦੇ ਦਿੱਤਾ। ਜਦੋਂ ਪੈਸੇ ਦੇਣ ਦੀ ਗੱਲ ਆਈ ਤਾਂ ਪਾਸਾ ਵੱਟ ਗਿਆ ਜੀ। ਘੁੰਨਸ ਦਾ ਦਲੀਪ ਸਿੰਘ 12 ਦਸੰਬਰ 71 ਨੂੰ ਸ਼ਹੀਦ ਹੋਇਆ ਸੀਗਾ। ਸ਼ਹੀਦ ਦਾ ਭਤੀਜਾ ਜਿਹੜਾ ਜੀ ਉਹ ਮੰਦਰ ਸਿੰਘ ਇਹ ਕਹਿੰਦਾ ਹੈ ਕਿ ਜਦੋਂ ਬੁੱਤ ਲਈ ਨੇਤਾ ਨੇ ਪੈਸੇ ਦੇਣ ਤੋਂ ਹੱਥ ਖੜੇ ਕੀਤੇ ਤਾਂ ਉਹਨਾਂ ਨੇ 4 ਲੱਖ ਰੁਪਇਆ ਕਰਜ਼ਾ ਚੁੱਕ ਲਿਆ, ਬੁੱਤ ਲਾਉਣ ਦੀ ਜਗ੍ਹਾ ਖਰੀਦੀ। ਉਦੋਂ ਬਾਅਦ ਭਤੀਜਿਆਂ ਨੇ, 4 ਭਤੀਜੇ ਸੀਗੇ ਜੀ, ਇਹਨਾਂ ਨੇ ਦਿਹਾੜੀਆਂ ਕਰਕੇ ਪੈਸੇ ਜੋੜੇ। ਅਖੀਰ ਜਿਹੜਾ ਸੀਗਾ ਜੀ ਸਣੇ ਪਲਾਟ ਦੇ ਤਕਰੀਬਨ 8 ਲੱਖ ਦੀ ਲਾਗਤ ਦੇ ਨਾਲ ਬੁੱਤ ਇਹਨਾਂ ਨੇ ਲਾ ਦਿੱਤਾ। ਘੁੰਨਸ ਦੇ ਜਿਹੜੇ ਭਲਾਈ ਕਲੱਬ ਆ ਜੀ ਉਹਨਾਂ ਨੇ ਵੀ ਇਹਨਾਂ ਦੀ ਮਦਦ ਕੀਤੀ। ਪਰਿਵਾਰ ਇਹ ਕਹਿੰਦਾ ਹੈ ਕਿ ਉਹ ਆਜ਼ਾਦੀ ਦਿਹਾੜੀ ਮੌਕੇ ਆਪਣਾ ਸਮਾਗਮ ਜਿਹੜਾ ਜੀ ਉਹ ਕਰਦੇ ਨੇ। ਸੰਗਰੂਰ ਦਾ ਪਿੰਡ ਡਸਕਾ ਦਾ ਜਿਹੜਾ ਇੱਕ ਨਾਇਕ ਸੀ ਜੀ ਗੁਰਬਚਨ ਸਿੰਘ, ਉਹਦੀ ਵਿਧਵਾ ਜਿਹੜੀ ਸੀ ਰੂਪ ਕੌਰ, ਉਹਦੇ ਸ਼ਹੀਦ ਪਤੀ ਤੋਂ ਨਿਸ਼ਾਨੀ ਲਈ ਹਰ ਸਰਕਾਰ ਦੇ ਬੂਹੇ ਦੇ ਉੱਤੇ ਉਹਨੂੰ ਜਾਣਾ ਪਿਆ। ਕੇਂਦਰ ਦੀ ਸਰਕਾਰ ਨੇ ਮੈਡਲ ਦੇ ਦਿੱਤਾ, ਪਰ ਰਾਜ ਸਰਕਾਰ ਨੇ ਸ਼ਹੀਦ ਨੂੰ ਬੁੱਤ ਜੋਗਾ ਵੀ ਫੰਡ ਨਹੀਂ ਜਿਹੜਾ ਜੀ ਉਹ ਦਿੱਤਾ। ਵਿਧਵਾ ਦੇ ਕੋਲੇ ਸ਼ਹੀਦ ਦੀ ਇੱਕ ਚਿੱਠੀ ਤੇ ਫੌਜੀ ਵਰਦੀ ਬਚੀ ਆ। ਜਦੋਂ ਕਿ ਗੋਦ ਲਿਆ ਪੁੱਤ ਜਿਹੜਾ ਟਹਿਲ ਸਿੰਘ ਜਵਾਨ ਹੋਇਆ ਤਾਂ ਉਹਨੇ ਜਿਹੜੀ ਸੀਗੀ ਜੀ ਉਹ ਸਹੁੰ ਚੁੱਕੀ ਕਿ ਉਹ ਆਪਦੇ ਪਿਓ ਦਾ ਬੁੱਤ ਜਿਹੜਾ ਜੀ ਉਹ ਲਾਊਗਾ। ਔਰ ਪੁੱਤ ਨੇ ਟਰੈਕਟਰ ਦੇ ਉੱਤੇ ਡਰਾਈਵਰੀ ਜਿਹੜੀ ਸੀ ਉਹ ਕੀਤੀ, ਪੈਸੇ ਜੋੜੇ ਤੇ ਜੈਪੁਰ ਤੋਂ ਸ਼ਹੀਦ ਬਾਪ ਦਾ ਬੁੱਤ ਜਿਹੜਾ ਜੀ ਬਣਾ ਕੇ ਲਿਆਂਦਾ। ਪੰਚਾਇਤ ਨੇ ਥਾਂ ਦੇ ਦਿੱਤੀ। ਟਹਿਲ ਸਿੰਘ ਨੇ ਆਪਣੀ ਮਾਂ ਦੀ ਆਖਰੀ ਇੱਛਾ ਜਿਹੜੀ ਸੀ ਉਹ ਪੂਰੀ ਕੀਤੀ। 2004 ਦੇ ਵਿੱਚ ਸਰਕਾਰ ਦੇ ਵੱਲੋਂ
ਰਾਸ਼ੀ ਦਾ ਐਲਾਨ ਕੀਤਾ ਗਿਆ, ਅਜੇ ਤੱਕ ਉਹਨਾਂ ਤੱਕ ਪਹੁੰਚੀ ਨਹੀਂ ਗਈ ਜੀ। ਬਠਿੰਡਾ ਦੇ ਪਿੰਡ ਲਹਿਰਾ ਧੂਰਕੋਟ ਦਾ ਅਰਸ਼ਿੰਦਰ ਸਿੰਘ ਆਪਣੇ ਪਿਓ ਸ਼ਹੀਦ ਹੌਲਦਾਰ ਧਰਮਪਾਲ ਸਿੰਘ ਦਾ ਬੁੱਤ ਉਹਨੇ ਖੁਦ ਲਾਇਆ ਜੀ। ਵਿਧਵਾ ਜਿਹੜੀ ਹੈ ਜੀ ਪਾਲ ਕੌਰ, ਉਹ 45 ਸਾਲਾਂ ਤੋਂ ਬਰਸੀ ਉਹਦੀ ਮਨਾਉਂਦੀ ਆ ਰਹੀ ਹੈ। ਧਰਮਪਾਲ ਨੇ ਪਾਕਿਸਤਾਨ ਦੇ ਨਾਲ 2 ਜੰਗਾਂ ਲੜੀਆਂ। ਅਰਸ਼ਿੰਦਰ ਉਹਦਾ ਮੁੰਡਾ ਦੱਸਦਾ ਹੈ ਕਿ ਜਦੋਂ ਸਰਕਾਰ ਨੇ ਪੱਲਾ ਨਾ ਫੜਾਇਆ ਤਾਂ ਉਹਨੇ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੋ ਕੇ ਪੈਸੇ ਜਿਹੜੇ ਸੀ ਬਚਾਉਣੇ ਸ਼ੁਰੂ ਕੀਤੇ। ਜਦੋਂ 60,000 ਇਕੱਠੇ ਹੋ ਗਏ ਤਾਂ ਉਹਨੇ ਆਪਣੇ ਬਾਪ ਦਾ ਜਿਹੜਾ ਸੀ ਬੁੱਤ ਬਣਾਇਆ। ਪੰਚਾਇਤ ਨੇ ਜਿਹੜੀ ਜੀ ਉਹ ਜਗ੍ਹਾ ਦਿੱਤੀ। ਉਹਨੂੰ ਸ਼ਿਕਵਾ ਇਸ ਗੱਲ ਦਾ ਕਿ ਪਿੰਡ ਦੇ ਸਰਕਾਰੀ ਸਕੂਲ ਦੇ ਮੁੱਖ ਗੇਟ ਤੋਂ ਉਹਦੇ ਬਾਪ ਦਾ ਨਾਮ ਗਾਇਬ ਜਿਹੜਾ ਜੀ ਉਹ ਕਰ ਦਿੱਤਾ ਗਿਆ। ਸੋ ਜਿਹੜੇ ਇਹ ਪੱਲਿਓਂ ਪੈਸੇ ਲਾ ਕੇ ਜਿਨ੍ਹਾਂ ਨੇ ਇਹ ਯਾਦਗਾਰਾਂ ਜਿਹੜੀਆਂ ਜੀ ਉਹ ਬਣਾਈਆਂ ਨੇ, ਜਿਹੜੇ ਇਹ ਵੀ ਆਉਂਦਾ ਕਿ ਸੰਸਦ ਮੈਂਬਰਾਂ ਨੇ ਜਿਹੜੇ ਜੀ ਉਹ ਪੈਸੇ ਨਹੀਂ ਦਿੱਤੇ, ਪਰ ਜਿਹੜੇ ਸੰਸਦ ਮੈਂਬਰ ਭਗਵੰਤ ਮਾਨ ਨੇ ਉਹ ਇਹ ਕਹਿੰਦੇ ਨੇ ਕਿ ਜਿਹੜੇ ਸੰਸਦ ਮੈਂਬਰਾਂ ਦੇ ਫੰਡ ਆਉਂਦੇ ਆ ਉਹਦੇ ਵਿੱਚ ਸਰਕਾਰ ਨੇ ਮਿੱਥਿਆ ਹੋਇਆ ਤੈਅ ਕੀਤਾ ਕਿ ਕਿੱਥੇ ਕਿੱਥੇ ਉਹ ਪੈਸੇ ਜਿਹੜੇ ਆ ਜੀ ਉਹ ਦੇ ਸਕਦੇ ਆ। ਉਹ ਕਹਿੰਦੇ ਕਿ ਸ਼ਹੀਦਾਂ ਦੀਆਂ ਯਾਦਗਾਰਾਂ ਤਾਂ ਜਿਹੜੇ ਬੁੱਤ ਲਾਉਣਾ ਉਹਦੇ ਉੱਤੇ ਕੋਈ ਮੈਂਬਰ ਪਾਰਲੀਮੈਂਟ ਜਿਹੜਾ ਜੀ ਉਹ ਫੰਡ ਨਹੀਂ ਦੇ ਸਕਦਾ ਜੀ, ਕਿਉਂਕਿ ਇਹਦੇ ਉਹਨਾਂ ਨੇ ਰਿਸਟ੍ਰਿਕਸ਼ਨ ਇਹਦੇ ਉੱਤੇ ਲਾਈ। ਉਹ ਕਹਿੰਦੇ ਜੇ ਅਸੀਂ ਕਹਿ ਵੀ ਦਈਏ, ਐਲਾਨ ਕਰ ਦਈਏ ਕਿਤੋਂ, ਤੇ ਇਹ ਮਨਜ਼ੂਰ ਜਿਹੜਾ ਜੀ ਉਹ ਹੋਣਾ ਨਹੀਂਗਾ। ਤੋ ਇਹ ਜਿਹੜੇ ਆਜ਼ਾਦੀ ਘੁਲਾਟੀਏ ਜਾਂ ਜਿਹੜੇ ਸ਼ਹੀਦ ਹੋਏ ਜੰਗਾਂ ਦੇ ਵਿੱਚ ਪਰਿਵਾਰ ਨੇ ਜੀ, ਉਹਨਾਂ ਦਾ ਜਿਹੜਾ ਜੀ ਮੂੰਹ ਐਸਾ ਜਿਹੜਾ ਜੀ ਪਰੇ ਹੋਇਆ ਸਰਕਾਰਾਂ ਤੋਂ, ਉਹਨਾਂ ਤੋਂ ਕੋਈ ਆਸ ਨਹੀਂ। ਪਰ ਇੰਨਾ ਜ਼ਰੂਰ ਹੈ ਜੀ ਕਿ ਦਿਹਾੜੀਆਂ ਕਰਨ ਵਾਲੇ ਇਹ ਲੋਕ ਜਿਹੜੇ, ਉਹਨਾਂ ਦੀ ਹਿੰਮਤ ਦੀ ਇਸ ਗੱਲੋਂ ਦਾਦ ਜਿਹੜੀ ਉਹ ਦੇਣੀ ਬਣਦੀ ਆ ਕਿ ਉਹਨਾਂ ਨੇ ਆਪਣੇ ਪੁਰਖਿਆਂ ਦੀ ਯਾਦ ਜਿਹੜੀ ਆ ਉਹ ਇਹਨਾਂ ਪਿੰਡਾਂ ਦੇ ਵਿੱਚ ਕਾਇਮ ਕੀਤੀ ਆ ਬਿਨਾਂ ਕਿਸੇ ਸਰਕਾਰ ਦੀ ਮਦਦ ਤੋਂ। ਜੀ ਜੀ। ਤੇ ਅੱਗੇ ਆਪਾਂ ਭਾਰਤ ਪਾਕਿਸਤਾਨ ਦੀ ਦੋਸਤੀ ਦੇ ਲਈ ਹੰਭਲੇ ਮਾਰੇ ਜਾ ਰਹੇ ਆ। ਐਕਚੁਅਲੀ ਇਹ ਹਿੰਦ ਪਾਕ ਦੋਸਤੀ ਮੰਚ ਹੈ ਜੀ, ਕਾਫੀ ਦੇਰ ਤੋਂ ਇਹ ਆਪਣੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਿਹਾ। ਹਾਲਾਂਕਿ ਇਹਨਾਂ ਕੋਸ਼ਿਸ਼ਾਂ ਨੂੰ ਕਦੀ ਬਹੁਤ ਵੱਡਾ ਬੂਰ ਤਾਂ ਨਹੀਂ ਪਿਆ, ਪਰ ਫਿਰ ਵੀ ਇਹ ਹਿੰਮਤੀ ਲੋਕ ਨੇ ਜੀ, ਜੁਟਦੇ ਨੇ ਹਰ ਸਾਲ, ਔਰ ਹਰ ਸਾਲ ਜਿਹੜਾ ਜੀ ਇਹ ਇਕੱਠੇ ਹੋ ਕੇ 2 ਮੁਲਕਾਂ ਦੀ ਦੋਸਤੀ ਦੀ ਕਹਾਣੀ ਜਿਹੜੀ ਆ ਉਹ ਪਾਉਂਦੇ ਆ। ਲੋਕ ਤਾਂ ਦੋਸਤ ਨੇ, ਲੋਕਾਂ ਨੂੰ ਤਾਂ ਕੋਈ ਦੁਸ਼ਮਣੀ ਇੱਕ ਦੂਜੇ ਦੇ ਨਾਲ ਨਹੀਂ ਹੈਗੀ। ਸਿਆਸਤਾਂ ਜਿਹੜੀਆਂ ਦੀ ਉਹਨਾਂ ਨੇ ਕਦੀ ਇਹਨਾਂ ਲੋਕਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਕਦੀ ਵੀ। ਮੈਂ ਇੱਕ ਰਿਪੋਰਟ ਜਿਹੜੀ ਜੀ ਉਹ ਪੜ੍ਹ ਰਿਹਾ ਸੀਗਾ ਕਿ ਤਕਰੀਬਨ 14-15 ਸਾਲ ਪਹਿਲਾਂ ਇਹ ਹੁੰਦਾ ਸੀਗਾ ਕਿ ਜਦੋਂ ਸਰਹੱਦਾਂ ਦੇ ਉੱਤੇ ਇਹ ਆਜ਼ਾਦੀ ਦਿਵਸ ਮਨਾਏ ਜਾਂਦੇ ਹੁੰਦੇ ਸੀਗੇ ਤੇ 2 ਮੁਲਕਾਂ ਦੇ ਲੋਕ ਜਿਹੜੇ ਜੀ ਆ ਕੇ ਇੱਕ ਦੂਜੇ ਨੂੰ ਮਿਲ ਲੈਂਦੇ ਸੀਗੇ। ਬਜ਼ੁਰਗ ਖਾਸ ਤੌਰ ਦੇ ਉੱਤੇ ਜਿਹੜੇ ਉੱਧਰੋਂ ਇੱਧਰ ਆਏ ਨੇ ਜਾਂ ਇੱਧਰੋਂ ਉੱਧਰ ਗਏ ਨੇ, ਉਹ ਅੱਜ ਵੀ ਸੰਤਾਪ ਹੰਡਾਉਂਦੇ ਨੇ ਜੀ। ਜਦੋਂ ਇਹ 1947 ਦਾ ਵਰਤਾਰਾ ਫਿਰ ਚੇਤੇ ਆਉਂਦਾ ਤੇ ਜਸ਼ਨਾਂ ਦੇ ਵਿੱਚ ਜਿਹੜੇ ਰੁੱਝੇ ਹੋਏ ਲੋਕ ਨੇ, ਉਹਨਾਂ ਤੋਂ ਪਾਸੇ ਹਟ ਕੇ ਇਹ ਲੋਕ ਅੱਜ ਵੀ ਜਿਹੜੇ ਜੀ ਖੂਨ ਦੇ ਅਥਰੂ ਵਹਾਉਂਦੇ ਨੇ, ਕਿਉਂਕਿ ਉਹਨਾਂ ਨੂੰ ਉਹ ਯਾਦ ਹੈ ਕਿ ਕਿਵੇਂ ਇਹ ਉਜਾੜਾ ਹੋਇਆ, ਕਿਹੜੇ ਤਰੀਕੇ ਦੇ ਨਾਲ ਲੋਕ ਵੱਢੇ ਗਏ, ਟੁੱਕੇ ਗਏ, ਕਿਵੇਂ ਕਰੋੜਾਂ ਰੁਪਈਏ ਦੀਆਂ ਜਿਹੜੀਆਂ ਜਾਇਦਾਦਾਂ ਸੀ ਜਿਹੜੇ ਇੱਧਰ ਆ ਗਏ ਉਹਨਾਂ ਦੀਆਂ ਉੱਧਰ ਰਹਿ ਗਈਆਂ, ਜਾਂ ਜਿਹੜੇ ਉੱਧਰ ਚਲੇ ਗਏ ਉਹਨਾਂ ਦੀਆਂ ਇੱਧਰ ਰਹਿ ਗਈਆਂ। ਹਿੰਦ ਪਾਕ ਦੋਸਤੀ ਸੰਮੇਲਨ ਜਿਹੜਾ ਸੀਗਾ ਜੀ, ਇਹਦੇ ਵਿੱਚ ਫਿਰ ਇੱਕ ਵਾਰੀ ਇਹ ਗੱਲ ਆਖੀ ਗਈ ਕਿ ਦੋਵੇਂ ਮੁਲਕ ਜਿਹੜੇ ਨੇ ਉਹਨਾਂ ਦਾ ਫਾਇਦਾ ਇਹਦੇ ਵਿੱਚ ਹੀ ਆ ਕਿ ਇਹ ਆਪਸੀ ਸਾਂਝਾਂ ਇਹਨਾਂ ਨੂੰ ਵਧਾਉਣ। ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਇਹ ਅਪੀਲ ਕੀਤੀ ਗਈ ਕਿ ਤਣਾਅ ਤੇ ਟਕਰਾਅ ਖਤਮ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਖਿੱਤਾ ਇਹਦੇ ਵਿੱਚ ਬਿਹਤਰ ਅਮਨ ਦਾ ਇੱਕ ਮੌਕਾ ਜਿਹੜਾ ਦਿੱਤਾ ਜਾਵੇ। ਇਹ ਕਿਹਾ ਗਿਆ ਜੀ ਕਿ ਜੇ ਰਾਜਨੀਤਿਕ ਤੇ ਭੂਗੋਲਿਕ ਹਿੱਤਾਂ ਲਈ ਜੰਗ ਜਾਂ ਸਿੱਧੀ ਜੰਗ ਨੂੰ ਇੱਕ ਸਾਧਨ ਦੇ ਤੌਰ ਦੇ ਉੱਤੇ ਵਰਤਿਆ ਗਿਆ ਤਾਂ ਇਸ ਖਿੱਤੇ ਦੇ ਵਿੱਚ ਭਿਆਨਕ ਤਬਾਹੀ ਜਿਹੜੀ ਆ ਉਹ ਹੋ ਸਕਦੀ ਹੈ। ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਗਿਆ ਕਿ ਇਤਿਹਾਸ ਦੀਆਂ ਕੁੜੱਤਣਾਂ ਨੂੰ ਭੁਲਾ ਕੇ ਦੱਖਣੀ ਏਸ਼ੀਆਈ ਲੋਕਾਂ ਦੇ ਬਿਹਤਰ ਭਵਿੱਖ ਦੇ ਵਾਸਤੇ ਨਵੀਂ ਸ਼ੁਰੂਆਤ ਕੀਤੀ ਜਾਵੇ ਤਾਂ ਕਿ ਅਮਨ, ਸਦਭਾਵਨਾ ਤੇ ਵਿਕਾਸ ਦੇ ਵਾਸਤੇ ਢੁਕਵਾਂ ਜਿਹੜਾ ਜੀ ਮਾਹੌਲ ਪੈਦਾ ਕੀਤਾ ਜਾ ਸਕੇ। ਇੱਥੇ ਦੇਸ਼ ਦੀ ਵੰਡ ਮੌਕੇ ਮਾਰੇ ਗਏ 10 ਲੱਖ ਲੋਕਾਂ ਨੂੰ ਸ਼ਰਧਾਂਜਲੀ ਜਿਹੜੀ ਆ ਜੀ ਉਹ ਭੇਟ ਕੀਤੀ ਗਈ। ਔਰ ਸੰਮੇਲਨ ਦੇ ਵਿੱਚ ਜਿਹੜੇ ਮਤੇ ਪਾਏ ਗਏ ਉਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਭਾਰਤ ਦਾ ਵੀਜ਼ਾ ਤੇ ਵਣਜ ਦਫ਼ਤਰ ਲਾਹੌਰ ਦੇ ਵਿੱਚ ਖੋਲ੍ਹਿਆ ਜਾਵੇ। ਦੋਵੇਂ ਸਰਕਾਰਾਂ ਪੱਤਰਕਾਰਾਂ, ਰਾਈਟਰਸ, ਕਲਾਕਾਰ ਜਿਹੜੇ ਨੇ ਉਹਨਾਂ ਨੂੰ ਖੁੱਲ੍ਹ ਦਿਲੀ ਦੇ ਨਾਲ ਵੀਜ਼ੇ ਦੇਣ। ਸਰਕਾਰਾਂ ਹਥਿਆਰਾਂ ਦਾ ਬਜਟ ਜਿਹੜਾ ਜੀ ਉਹ ਘਟਾ ਕੇ ਸਿਹਤ ਤੇ ਸਿੱਖਿਆ ਦੇ ਉੱਤੇ ਲਾਉਣ। ਦੇਖੋ ਕੋਸ਼ਿਸ਼ ਚੰਗੀ ਆ, ਉਹਨਾਂ ਦੇ ਸੁਜੈਸ਼ਨ ਵੀ ਜਿਹੜੀਆਂ ਦੀ ਉਹ ਚੰਗੀਆਂ ਨੇ, ਪਰ ਇੱਕ ਗੱਲ ਜ਼ਰੂਰ ਆ ਜੀ ਕਿ ਜਿਹੜੀਆਂ ਸਰਕਾਰਾਂ ਨੇ ਦੋਵਾਂ ਮੁਲਕਾਂ ਦੀਆਂ ਉਹ ਚੱਲਦੀਆਂ ਹੀ ਇਸ ਗੱਲ ਦੇ ਉੱਤੇ ਨੇ ਕਿ ਇੱਟ ਖੜੱਕਾ ਜਿਹੜਾ ਜੀ ਉਹ ਕਿਹੜਾ ਲੈਂਦਾ। ਨਾ ਪਾਕਿਸਤਾਨ ਦੇ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦਾ ਸਰਨਾ ਭਾਰਤ ਦੇ ਵਿਰੁੱਧ ਬੋਲੇ ਤੋਂ ਬਿਨਾਂ, ਤੇ ਨਾ ਭਾਰਤ ਵਾਲੀ ਸਾਈਡ ਦੇ ਉੱਤੇ ਜਿਹੜਾ ਜੀ ਉਹ ਹਮੇਸ਼ਾ
ਜੰਗ ਵਾਲੀਆਂ ਗੱਲਾਂ ਤੇ ਧਮਕੀਆਂ ਵਾਲੀਆਂ ਗੱਲਾਂ ਜਿਹੜੀਆਂ ਜੀ ਉਹ ਮੁੱਕਣੀਆਂ ਨੇ। ਸਰਕਾਰ ਕਿਸੇ ਦੀ ਵੀ ਜਿਹੜੀ ਜੀ ਉਹ ਰਹੇ, ਜਿਵੇਂ ਇੱਕ ਮੈਂਬਰ ਪਾਰਲੀਮੈਂਟ ਉਹ ਕਹਿੰਦੇ ਹੁੰਦੇ ਨੇ ਕਿ ਜਿਹੜੇ ਭਾਸ਼ਣ ਦਿੱਤੇ ਜਾਂਦੇ ਨੇ ਲਾਲ ਕਿਲੇ ਤੋਂ, ਉਹ ਤਾਂ ਹੁਣ ਉੱਥੋਂ ਦੇ ਕਬੂਤਰਾਂ ਨੂੰ ਵੀ ਯਾਦ ਨੇ ਕਿ ਕੀ ਕੁਝ ਜਿਹੜਾ ਜੀ ਉਹ ਕਿਹਾ ਜਾਣਾ। ਰਟੇ ਰਟਾਏ ਜਿਹੜੇ ਜੀ ਉਹ ਪੜ੍ਹ ਦਿੱਤੇ ਜਾਂਦੇ ਆ। ਆਮ ਭੋਲੇ ਭਾਲੇ ਜਿਹੜੇ ਲੋਕ ਆ ਜੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਦੋ ਮੁਲਕਾਂ ਦੇ ਜਿਹੜੇ ਸਿਆਸਤਦਾਨ ਨੇ ਉਹਨਾਂ ਦਾ ਫਾਇਦਾ ਹੀ ਇਹਦੇ ਵਿੱਚ ਹੈ ਕਿ ਵੰਡ ਕੇ ਰੱਖਿਆ ਜਾਵੇ ਲੋਕਾਂ ਨੂੰ। ਬਿਲਕੁਲ ਜੀ, ਆਪਣੀਆਂ ਕੁਰਸੀਆਂ ਹੀ ਸਾਂਭਦੇ ਆ। ਤੇ ਅੱਗੇ ਆਪਾਂ ਪੰਜਾਬ ਦੇ ਜੇ ਮੁੰਡੇ ਕੁੜੀਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਦਾਖਲਾ ਘਟਿਆ ਜੀ। ਇਹ ਬੀਐਡ ਦੇ ਵਿੱਚ ਜਿਹੜੀ ਹੈ ਜੀ ਉਹਨਾਂ ਦਾ ਇੰਟਰਸਟ ਜਿਹੜਾ ਜੀ ਉਹ ਮੁੰਡੇ ਕੁੜੀਆਂ ਦਾ ਨਿਰੰਤਰ ਘਟਦਾ ਜਿਹੜਾ ਜੀ ਉਹ ਜਾ ਰਿਹਾ। ਮਾਸਟਰਨੀਆਂ ਬਣਨ ਦੇ ਵਾਸਤੇ ਹੁਣ ਉਹ ਕੋਈ ਬਹੁਤ ਵੱਡਾ ਤਰੱਦਦ ਜਿਹੜਾ ਜੀ ਉਹ ਕਰਨਾ ਨਹੀਂ ਚਾਹੁੰਦੇ ਜੀ। ਪੰਜਾਬ ਦੇ ਵਿੱਚ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਮਾਸਟਰ ਬਣਨ ਨੂੰ ਹੁਣ ਕੋਈ ਬਹੁਤੀ ਤਰਜੀਹ ਨਹੀਂ ਦਿੱਤੀ ਜਾ ਰਹੀ। ਬੀਐਡ ਜਿਹੜੇ ਸਿੱਖਿਆ ਕਾਲਜ ਨੇ ਉਹਨਾਂ ਦੇ ਵਿੱਚ ਬੀਐਡ ਦੇ ਦਾਖਲੇ ਦੇ ਵਾਸਤੇ ਜਿਹੜੀਆਂ ਕੁੱਲ ਸੀਟਾਂ ਨੇ ਉਹਦੇ ਵਿੱਚੋਂ ਬਹੁਤ ਘੱਟ ਉਮੀਦਵਾਰ ਜਿਹੜੇ ਆ ਜੀ ਇਸ ਵਾਰੀ ਬੈਠੇ ਆ। ਬੀਐਡ ਦੀਆਂ 22,000 ਸੀਟਾਂ ਦੇ ਵਾਸਤੇ ਪੰਜਾਬ ਯੂਨੀਵਰਸਿਟੀ ਦੇ ਵੱਲੋਂ ਜਿਹੜਾ ਸਾਂਝਾ ਦਾਖਲਾ ਟੈਸਟ ਲਿਆ ਗਿਆ, ਇਹਦੇ ਵਿੱਚ 16,650 ਮੁੰਡੇ ਕੁੜੀਆਂ ਜਿਹੜੇ ਆ ਜੀ ਉਹ ਬੈਠੇ ਆ। ਜਨਰਲ ਵਰਗ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਾਸਤੇ 15% ਤੇ ਜਿਹੜੇ ਕੋਟੇ ਦੇ ਵਿੱਚ ਨੇ ਉਹਨਾਂ ਦੇ ਵਾਸਤੇ 10% ਜਿਹੜੀ ਆ ਜੀ ਇਹ ਨੰਬਰ ਰੱਖੇ ਗਏ ਆ ਜੀ। ਸੋ ਇਹਦੇ ਵਿੱਚ ਜਿਹੜਾ ਜੀ ਘਟਣ ਦਾ ਇੱਕ ਰੀਜ਼ਨ ਜਿਹੜਾ ਪ੍ਰਮੁੱਖ ਉਹ ਤਾਂ ਇਹ ਹੈਗਾ ਜੀ ਕਿ ਮੁੰਡੇ ਕੁੜੀਆਂ ਜਿਹੜੇ ਨੇ ਉਹ ਬਾਹਰ ਜਾਣਾ ਚਾਹੁੰਦੇ ਨੇ। ਬਹੁਤ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਜਿਹੜੇ ਆ ਜੀ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਨੂੰ ਜਿਹੜਾ ਜੀ ਉਹ ਪੜ੍ਹਨ ਜਾਣ ਦੇ ਵਾਸਤੇ ਤਰਜੀਹ ਦਿੰਦੇ ਆ। ਫੀਸਾਂ ਬਹੁਤ ਹੋ ਗਈਆਂ ਜੀ। ਆਮ ਬੰਦਾ ਜਿਹੜਾ ਜੀ ਉਹ ਫੀਸਾਂ ਇੰਨੀਆਂ ਨਹੀਂ ਦੇ ਸਕਦਾ। ਜੇ ਇੱਕ ਮੱਧ ਵਰਗੀ ਪਰਿਵਾਰ ਦੀ ਜਿਹੜੀ ਗੱਲ ਕੀਤੀ ਜਾਵੇ, 1.5 ਲੱਖ ਰੁਪਈਆ, ਪੌਣੇ 2 ਲੱਖ ਰੁਪਈਆ ਜਿਹੜਾ ਜੀ ਉਹ ਕਿੱਥੋਂ ਕੱਢਣਗੇ, ਜਿਨ੍ਹਾਂ ਦੇ ਵਾਸਤੇ 10-15 ਰੁਪਈਏ ਬੱਸ ਦੇ ਡਾਕਟਰ ਨੂੰ ਦਿਖਾਉਣ ਜਾਣ ਦੇ ਵਾਸਤੇ ਹੀ ਬੜੀ ਵੱਡੀ ਜਿਹੜੀ ਆ ਜੀ ਉਹ ਗੱਲ ਹੁੰਦੀ ਆ। ਬੀਐਡ ਪਹਿਲਾਂ 1 ਸਾਲ ਦੀ ਹੁੰਦੀ ਸੀਗੀ, ਬੀਐਡ 2 ਸਾਲ ਦੀ ਕਰ ਦਿੱਤੀ ਗਈ। ਇਹ ਵੀ ਇੱਕ ਜਿਹੜਾ ਜੀ ਪ੍ਰਮੁੱਖ ਕਾਰਨ ਹੈ ਕਿ 2 ਸਾਲ ਦੇ ਵਾਸਤੇ ਕਿਉਂ ਜਿਹੜੀ ਜੀ ਬੀਐਡ ਦੇ ਵਿੱਚ ਆਪਣਾ ਸਮਾਂ ਖਰਾਬ ਕਰਨਗੇ। ਦੂਸਰਾ ਕਿ ਪਿਛਲੇ ਸਾਲਾਂ ਦੇ ਦੌਰਾਨ ਜਿਵੇਂ ਅਧਿਆਪਕ ਵਰਗ ਜਿਹੜਾ ਜੀ ਉਹ ਇਹਨਾਂ ਨੂੰ ਕੁੱਟ ਪੈਂਦੀ ਰਹੀ ਆ ਜੀ, ਇਹਨਾਂ ਦੇ ਹੱਡ ਜਿਹੜੇ ਉਹ ਸਿੱਕਦੇ ਰਹੇ ਨੇ ਵੱਖ-ਵੱਖ ਥਾਵਾਂ ਦੇ ਉੱਤੇ। ਜਾਂ ਤਾਂ ਇਹ ਵਿਚਾਰੇ ਜਿਹੜੇ ਜੀ ਬੀਐਡ ਕਰਕੇ ਟੈਟ ਪਾਸ ਜਿਹੜਾ ਜੀ ਉਹ ਕਰਕੇ ਟੈਂਕੀਆਂ ਤੇ ਜਾ ਚੜ੍ਹਦੇ ਨੇ, ਜਾਂ ਫਿਰ ਜਿਹੜਾ ਜਦੋਂ ਜਲਸੇ ਮੁਜ਼ਾਹਰੇ ਕਰਦੇ ਨੇ ਤੇ ਸਰਕਾਰਾਂ ਪਾਣੀ ਵਾਲੀਆਂ ਜਿਹੜੀਆਂ ਦੀ ਤੋਪਾਂ ਤੇ ਡੰਡਿਆਂ ਦੇ ਨਾਲ ਇਹਨਾਂ ਦਾ ਸਵਾਗਤ ਕਰਦੀ ਆ। ਇਹ ਵੀ ਇੱਕ ਪ੍ਰਮੁੱਖ ਕਾਰਨ ਹੈ ਕਿ ਪੰਜਾਬ ਦੇ ਮੁੰਡੇ ਕੁੜੀਆਂ ਜਿਹੜੇ ਆ ਉਹ ਮਾਸਟਰਨੀਆਂ ਬਣਨ ਤੋਂ ਪਿੱਛੇ ਹਟ ਰਹੇ ਆ ਕਿ ਜੇ ਡਿਗਰੀਆਂ ਕਰਕੇ ਡੰਡੇ ਹੀ ਖਾਣੇ ਆ ਤੇ ਇਹਦੇ ਨਾਲੋਂ ਬੈਟਰ ਹੈ ਕਿਸੇ ਹੋਰ ਲਾਈਨ ਦੇ ਵਿੱਚ ਜਾਇਆ ਜਾਵੇ। ਬਿਲਕੁਲ ਜੀ, ਤੁਸੀਂ ਪ੍ਰਾਈਸ ਦੀ ਗੱਲ ਕੀਤੀ ਹੈ। ਜਿੰਨੀ ਉਹਨਾਂ ਦੀ ਡਾਲਰ ਕਰਕੇ ਇੱਥੇ ਪੜ੍ਹਨ ਉਨੀ ਪ੍ਰਾਈਸ ਹੀ ਮੇਰੇ ਖਿਆਲ ਵਿੱਚ ਇੰਡੀਆ ਦੇ ਵਿੱਚ ਹੈਗੀ ਉਹਨਾਂ ਦੇ ਪੜ੍ਹਨ ਦੀ। ਤੇ ਅੱਗੇ ਆਪਾਂ 2 ਯੂਨੀਵਰਸਿਟੀਆਂ ਦੀ ਗੱਲ ਕਰੀਏ ਤੇ ਉਹਨਾਂ ਨੂੰ 2 ਵਾਈਸ ਚਾਂਸਲਰ ਮਿਲੇ। ਬਿਲਕੁਲ ਜੀ, ਐਕਚੁਅਲੀ ਰੋਕਣੇ ਉਡੀਕੇ ਜਾ ਰਹੇ ਸੀਗੇ ਜੀ। ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਇਹਨਾਂ ਦੋਨਾਂ ਨੂੰ ਜਿਹੜੇ ਜੀ ਉਹ ਵਾਈਸ ਚਾਂਸਲਰ ਮਿਲ ਗਏ ਨੇ। ਔਰ ਜਿਹੜੇ ਮਿਸਟਰ ਬੈਂਸ ਨੇ ਉਹਨਾਂ ਨੂੰ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜਾ ਵਾਈਸ ਚਾਂਸਲਰ ਦੇ ਵਜੋਂ ਨਿਯੁਕਤੀ ਨੂੰ ਹਰੀ ਝੰਡੀ ਜਿਹੜੀ ਆ ਜੀ ਉਹ ਮਿਲ ਗਈ ਆ। ਲੰਮਾ ਤਜਰਬਾ ਹੈ ਜੀ ਉਹਨਾਂ ਦੇ ਕੋਲੇ, ਐਕਸਪੀਰੀਅੰਸ ਹੈ ਇੱਕ, ਔਰ ਇਹ ਕਿਹਾ ਜਾਂਦਾ ਜੀ ਕਿ ਉਹ ਐਡਮਿਨਿਸਟ੍ਰੇਟਰ ਚੰਗੇ ਨੇ। ਜਿਹੜੇ ਜਸਪਾਲ ਸਿੰਘ ਖੂਰੀ ਸਨ ਜਿਨ੍ਹਾਂ ਨੂੰ 3 ਐਕਸਟੈਂਸ਼ਨ ਜਿਹੜੀਆਂ ਦੀ ਉਹ ਮਿਲੀਆਂ ਵਾਈਸ ਚਾਂਸਲਰ ਦੇ ਅਹੁਦੇ ਦੇ ਉੱਤੇ ਰਹਿੰਦੇ ਕਿਸੇ ਵਾਈਸ ਚਾਂਸਲਰ ਨੂੰ ਇੰਨੀਆਂ ਐਕਸਟੈਂਸ਼ਨ ਨਹੀਂ ਮਿਲਣੀਆਂ। ਪਰ ਜੋ ਸਤਿਆਨਾਸ਼ ਇੱਥੋਂ ਦੇ ਢਾਂਚੇ ਦਾ ਜਸਪਾਲ ਸਿੰਘ ਹੋਰੀ ਜਿਹੜਾ ਦੀ ਉਹ ਕਰ ਗਏ ਨੇ, ਉਹਨੂੰ ਮੁੜ ਕੇ ਲੀਹਾਂ ਦੇ ਉੱਤੇ ਲੈ ਕੇ ਆਉਣਾ ਡਾਕਟਰ ਬੈਂਸ ਹੋਰਾਂ ਦੇ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਵੇਖਿਆ ਜਾ ਸਕਦਾ। ਉਧਰ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਜੀ, ਹਾਲਾਤ ਉਹਦੇ ਵੀ ਕੋਈ ਏਡੇ ਚੰਗੇ ਨਹੀਂ ਰਹੇ। ਹਾਲਾਤ ਉੱਥੇ ਵੀ ਜਿਹੜੇ ਜੀ ਉਹ ਬਹੁਤ ਮਾੜੇ ਰਹੇ ਨੇ। ਪ੍ਰੋਫੈਸਰ ਜਿਹੜਾ ਜੀ ਡਾਕਟਰ ਜਸਪਾਲ ਸਿੰਘ ਸੰਧੂ ਹੋਰਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਵਾਂ ਵਾਈਸ ਚਾਂਸਲਰ ਜਿਹੜਾ ਜੀ ਉਹ ਥਾਪਿਆ ਗਿਆ। 3 ਸਾਲਾਂ ਦੇ ਵਾਸਤੇ ਇਹ ਜਿਹੜੀ ਆ ਜੀ ਨਿਯੁਕਤੀ ਹੋਊਗੀ। ਉਹ ਇਸ ਵੇਲੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨਵੀਂ ਦਿੱਲੀ ਦੇ ਸਕੱਤਰ ਦੇ ਵਜੋਂ ਸੇਵਾਵਾਂ ਜਿਹੜੀਆਂ ਜੀ ਉਹ ਨਿਭਾ ਰਹੇ ਸੀਗੇ ਜੀ। ਇਹਨਾਂ ਦੇ ਉੱਤੇ ਰਸਮੀ ਮੋਹਰ ਜਿਹੜੀ ਆ ਉਹ ਲੱਗ ਚੁੱਕੀ ਹੋਈ ਆ। ਯੂਨੀਵਰਸਿਟੀ ਦੇ 10ਵੇਂ ਵਾਈਸ ਚਾਂਸਲਰ ਵਜੋਂ ਚੁਣੇ ਗਏ ਪ੍ਰੋਫੈਸਰ ਸੰਧੂ ਵੱਖ-ਵੱਖ ਅਹਿਮ ਅਹੁਦਿਆਂ ਦੇ ਉੱਤੇ ਜਿਹੜੀਆਂ ਜੀ ਉਹ ਸੇਵਾਵਾਂ ਨਿਭਾ ਚੁੱਕੇ ਹੋਏ ਨੇ। ਯੂਨੀਵਰਸਿਟੀ ਦੇ ਵਿੱਚ ਡਿਪਾਰਟਮੈਂਟ ਆਫ ਸਪੋਰਟਸ ਮੈਡੀਸਨ ਵਿਭਾਗ ਦੀ ਸ਼ੁਰੂਆਤ ਉਹਨਾਂ ਨੇ ਕੀਤੀ ਸੀ। 2004 ਦੇ ਵਿੱਚ ਸੈਂਟਰ ਵਿਦ ਪੋਟੈਂਸ਼ੀਅਲ
ਫਾਰ ਐਕਸੀਲੈਂਸ ਇਨ ਪਰਟੀਕੂਲਰ ਏਰੀਆ ਦੇ ਹੇਠ ਆਇਆ ਸੀਗਾ ਔਰ ਉਹਨਾਂ ਦੇ ਨਾਲ ਕਰਕੇ ਯੂਨੀਵਰਸਿਟੀ ਦੇ ਵਿੱਚ ਕਈ ਨਵੇਂ ਪ੍ਰੋਗਰਾਮ ਜਿਹੜੇ ਆ ਜੀ ਉਹ ਸ਼ੁਰੂ ਹੋਏ ਸੀਗੇ। ਐਕਚੁਅਲੀ ਇਹ ਜਿਹੜੀਆਂ ਯੂਨੀਵਰਸਿਟੀਜ਼ ਨੇ 3 ਜਿਹੜੀਆਂ ਪੰਜਾਬ ਦੀਆਂ ਖਾਸ ਤੌਰ ਦੇ ਉੱਤੇ ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਾਲੀ ਜਿਹੜੀ ਦੀ, ਜਿਸ ਤਰੀਕੇ ਦੇ ਨਾਲ ਇਹਨਾਂ ਦੀ ਫੰਡਿੰਗ ਜਿਹੜੀ ਆ ਜੀ ਉਹ ਕੱਟੀ ਗਈ ਆ ਪਿਛਲੇ ਸਾਲਾਂ ਦੇ ਦੌਰਾਨ, ਉਹਨੇ ਪੰਜਾਬ ਦੇ ਵਿੱਚ ਜਿਹੜੇ ਆਮ ਘਰਾਂ ਦੇ ਵਿੱਚੋਂ ਆਉਣ ਵਾਲੇ ਬੱਚੇ ਬੱਚੀਆਂ ਸੀਗੇ ਜਿਨ੍ਹਾਂ ਦਾ ਇੱਕ ਖੁਆਬ ਹੁੰਦਾ ਸੀਗਾ, ਇੱਕ ਸੁਪਨਾ ਹੁੰਦਾ ਸੀਗਾ ਇਹਨਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਾ, ਉਹ ਸੁਪਨੇ ਜਿਹੜੇ ਆ ਜੀ ਉਹ ਤੋੜਿਆ। ਉਹਦਾ ਰੀਜ਼ਨ ਇਹ ਆ ਜੀ ਕਿ ਜਦੋਂ ਫੰਡ ਜਿਹੜੇ ਜੀ ਉਹ ਘਟ ਗਏ ਤੇ ਜਿਹੜੀਆਂ ਯੂਨੀਵਰਸਿਟੀਆਂ ਸੀਗੀਆਂ ਉਹਨਾਂ ਨੇ ਫੀਸਾਂ ਜਿਹੜੀਆਂ ਸੀਗੀਆਂ ਉਹ ਵਧਾ ਦਿੱਤੀਆਂ। ਫੀਸਾਂ ਵਧਣ ਦੇ ਨਾਲ ਆਮ ਲੜਕੇ ਲੜਕੀਆਂ ਦਾ ਜਿਹੜਾ ਜੀ ਉਹ ਪੜ੍ਹਨਾ ਔਖਾ ਹੋ ਗਿਆ ਇਹਨਾਂ ਯੂਨੀਵਰਸਿਟੀ ਦੇ ਵਿੱਚ, ਔਰ ਖੁੰਬਾਂ ਵਾਂਗ ਉੱਗੀਆਂ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀ ਸੀਗੀਆਂ ਜੀ ਉਹਨਾਂ ਨੇ ਇੱਕ ਕਿਸਮ ਦੇ ਨਾਲ ਸਿੱਖਿਆ ਦੇ ਖੇਤਰ ਦੇ ਉੱਤੇ ਕਬਜ਼ਾ ਦਾ ਜਿਹੜਾ ਜੀ ਉਹ ਕਰ ਲਿਆ। ਔਰ ਹੁਣ ਵੇਖਣਾ ਇਹ ਹੋਊਗਾ ਜੀ ਕਿ ਇਹ ਜਿਹੜੇ ਵਾਈਸ ਚਾਂਸਲਰ ਲਾਏ ਗਏ ਆ, ਪਸੰਦ ਤਾਂ ਜਿਹੜੀ ਹੈ ਜੀ ਉਹ ਸਰਕਾਰ ਦੀ ਇਹ ਠੀਕ ਹੈ, ਕਿਉਂਕਿ ਜਿੱਦਾਂ ਪਹਿਲਾਂ ਸਿਆਸੀ ਤੌਰ ਦੇ ਉੱਤੇ ਇਹ ਸੀਟਾਂ ਜਿਹੜੀਆਂ ਭਰੀਆਂ ਗਈਆਂ ਸੀਗੀਆਂ ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਜਸਪਾਲ ਸਿੰਘ ਹੋਰਾਂ ਦੇ ਬਾਰੇ ਵਿੱਚ ਕਿਹਾ ਜਾ ਸਕਦਾ ਜੀ ਕਿ ਉਹਨਾਂ ਨੂੰ ਇਸ ਚੀਜ਼ ਦਾ ਕੋਈ ਤਜਰਬਾ ਜਿਹੜਾ ਜੀ ਉਹ ਹੈ ਨਹੀਂ ਸੀਗਾ ਕਿ ਯੂਨੀਵਰਸਿਟੀ ਨੂੰ ਕਿਵੇਂ ਸੰਭਾਲਣਾ। ਇੱਕ ਉਹਨਾਂ ਦੇ ਪਿਛੋਕੜ ਦੇ ਉੱਤੇ ਚਰਚਾ ਜਿਹੜਾ ਜੀ ਉਹ ਚੱਲਦਾ ਰਿਹਾ ਕਿ ਉਹ ਕਿੱਥੋਂ ਆਏ ਹੋਏ ਨੇ, ਤਾਂ ਹੀ ਕਰਕੇ ਬਾਰ-ਬਾਰ ਉਹਨਾਂ ਨੂੰ ਐਕਸਟੈਂਸ਼ਨ ਜਿਹੜੀ ਸੀ ਉਹ ਮਿਲਦੀ ਰਹੀ। ਤੁਹਾਨੂੰ ਯਾਦ ਹੋਣਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚੋਂ ਜਿਹੜੀਆਂ ਰੈਫਰੈਂਸ ਬੁੱਕਸ ਸਨ ਜੀ ਉਹ ਇੱਕ ਵਾਰੀ ਕਬਾੜ ਦੇ ਵਿੱਚੋਂ ਮਿਲੀਆਂ ਸੀਗੀਆਂ। ਸੋ ਇਹੋ ਜਿਹੀਆਂ ਚੀਜ਼ਾਂ ਦੇ ਜਿਹੜੇ ਧੱਬੇ ਸੀ ਉਹਨਾਂ ਦੇ ਉੱਤੇ ਲੱਗੇ ਰਹੇ ਕਿ ਕਿਵੇਂ ਉਹਨਾਂ ਨੇ ਸਾਰਾ ਢਾਂਚਾ ਜਿਹੜਾ ਸੀਗਾ ਉਹ ਤਹਿਸ ਨਹਿਸ ਕੀਤਾ। ਇੱਕ ਆਸ ਜਿਹੜੀ ਆ ਜੀ ਇਹ ਦੋਵਾਂ ਸ਼ਖਸੀਅਤਾਂ ਤੋਂ ਵੱਜਦੀ ਆ ਕਿ ਇਹ ਇੱਥੋਂ ਦੇ ਢਾਂਚੇ ਨੂੰ ਦੁਬਾਰਾ ਜਿਹੜਾ ਜੀ ਉਹ ਪੈਰਾਂ ਸਿਰ ਕਰਨਗੇ। ਬਿਲਕੁਲ ਜੀ, ਬਹੁਤ ਸਾਰਾ ਇਤਿਹਾਸ ਹੈ, ਸ਼ਾਇਦ ਪਤਾ ਨਹੀਂ ਕਿੱਥੇ ਕਿੱਥੇ ਪਹੁੰਚਾ ਦਿੱਤਾ ਗਿਆ। ਤੇ ਅੱਗੇ ਆਪਾਂ ਈਸੜੂ ਦੀ ਗੱਲ ਕਰੀਏ, ਉਸ ਦੇ ਵਿੱਚ ਕਾਨਫਰੰਸਾਂ ਲੱਗਣਗੀਆਂ। ਬਿਲਕੁਲ ਜੀ, ਅੱਜ ਜਿਹੜਾ ਜੀ ਈਸੜੂ ਦੇ ਵਿੱਚ 15 ਅਗਸਤ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਜਿਹੜੀਆਂ ਦੀ ਉਹ ਕਾਨਫਰੰਸਾਂ ਕਰਦੀਆਂ ਨੇ। ਐਕਚੁਅਲੀ ਇਹ ਪਿੰਡ ਪੈਂਦਾ ਜੀ ਖੰਨਾ ਮਲੇਰਕੋਟਲਾ ਸੜਕ ਦੇ ਉੱਤੇ ਈਸੜੂ। ਇਹ ਇੱਥੋਂ ਦੇ ਜਿਹੜੇ ਸ਼ਹੀਦ ਕਰਨੈਲ ਸਿੰਘ ਈਸੜੂ ਆ ਉਹਦੀ ਯਾਦ ਦੇ ਵਿੱਚ ਇੱਥੇ ਹਰ ਸਾਲ ਜਿਹੜਾ ਜੀ ਉਹ ਮੇਲਾ ਲੱਗਦਾ, ਔਰ ਪੰਜਾਬ ਦੇ ਵਿੱਚ ਲੱਗਣ ਵਾਲੇ ਜਿਹੜੇ ਵੱਡੇ ਮੇਲੇ ਨੇ ਉਹਨਾਂ ਦੇ ਵਿੱਚੋਂ ਇੱਕ ਇਹ ਮੇਲਾ ਹੈ। ਕਰਨੈਲ ਸਿੰਘ ਈਸੜੂ ਜਿਹੜੇ ਸੀਗੇ ਜੀ ਉਹਨਾਂ ਨੇ ਟੀਚਰ ਦੀ ਟ੍ਰੇਨਿੰਗ ਵੀ ਲਈ, ਪਰ ਉਸ ਤੋਂ ਬਾਅਦ ਉਹ ਗੋਆ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਜਿਹੜਾ ਜੀ ਸੱਤਿਆਗ੍ਰਹਿ ਦੇ ਵਿੱਚ ਸ਼ਾਮਲ ਹੋਏ। 15 ਅਗਸਤ 1955 ਨੂੰ ਪੁਰਤਗਾਲੀਆਂ ਤੋਂ ਗੋਆ ਨੂੰ ਆਜ਼ਾਦ ਕਰਾਉਣ ਦੇ ਸਮੇਂ ਕਰਨੈਲ ਸਿੰਘ ਈਸੜੂ ਜਿਹੜੇ ਸੀ ਉਹ ਸ਼ਹੀਦ ਹੋ ਗਏ। ਉਹਨਾਂ ਦੀ ਇੱਕ ਯਾਦਗਾਰ ਗੋਆ ਦੇ ਨੇੜੇ ਪਿੰਡ ਪੱਤਰਾਂ ਦੇ ਵਿੱਚ ਵੀ ਬਣੀ ਹੋਈ ਹੈ ਜੀ, ਔਰ ਇੱਕ ਯਾਦਗਾਰ ਜਿਹੜੀ ਹੈ ਜੀ ਉਹਨਾਂ ਦੇ ਪਿੰਡ ਵਾਲਿਆਂ ਨੇ ਈਸੜੂ ਦੇ ਵਿੱਚ ਬਣਾਈ। ਇਹ ਪਿੰਡ ਜਿਹੜਾ ਈਸੜੂ ਹੈ ਜੀ ਕੋਈ 400 ਸਾਲ ਪਹਿਲਾਂ ਈਸਾ ਗੁੱਜਰ ਨੇ ਵਸਾਇਆ ਸੀਗਾ, ਔਰ ਇਸ ਪਿੰਡ ਦੇ ਵਿੱਚ ਰਹਿਣ ਵਾਲੇ ਜਿਹੜੇ ਸਬ ਕਾਸਟ ਬੈਨੀਪਾਲ ਗੋਤ ਹੈ ਜੀ ਇਹ ਤਕਰੀਬਨ ਇਹਨਾਂ ਦਾ ਪਿਛੋਕੜ ਇਸੇ ਪਿੰਡ ਤੋਂ ਆ ਜਿਹੜਾ ਕਿ ਜੈਸਲਮੇਰ ਦੇ ਰਾਜਾ ਬਿਨੈਪਾਲ ਦੇ ਵੰਸ਼ ਦੇ ਵਿੱਚੋਂ ਜਿਹੜੇ ਆ ਉਹ ਦੱਸੇ ਜਾਂਦੇ ਆ। ਕਰਨੈਲ ਸਿੰਘ ਈਸੜੂ ਹੋਰਾਂ ਦੀ ਯਾਦ ਦੇ ਵਿੱਚ ਇੱਥੇ ਜਿਹੜਾ ਜੀ ਇਹ ਮੇਲਾ ਲਾਉਣ ਲੱਗੇ, ਔਰ ਅੱਜ ਇਹ ਵੱਡੇ ਮੇਲਿਆਂ ਦੇ ਵਿੱਚ ਸ਼ਾਮਲ ਹੈ। ਸਿਆਸੀ ਪਾਰਟੀਆਂ ਜਿਹੜੀਆਂ ਜੀ ਉਹ ਇੱਥੇ ਕਾਨਫਰੰਸਾਂ ਕਰਦੀਆਂ ਨੇ। ਅੱਜ ਜਿਹੜੀ ਅਕਾਲੀ ਦਲ ਦੇ ਵੱਲੋਂ ਕਾਨਫਰੰਸ ਕੀਤੀ ਜਾਣੀ ਆ, ਅਕਾਲੀ ਦਲ ਜਿਹੜਾ ਜੀ ਉਹ ਫਟਿਆ ਹੋਇਆ ਇੱਥੇ ਖੰਨੇ ਦੇ ਵਿੱਚ, 2 ਧੜੇ ਜਿਹੜੇ ਆ ਜੀ ਉਹ ਬਣੇ ਹੋਏ ਨੇ। ਸੋ ਜਿਹੜੀ ਖੰਨੇ ਦੇ ਨੇੜੇ ਤੇੜੇ ਦੀ ਲੀਡਰਸ਼ਿਪ ਹੈ ਉਹ ਸਾਰੀ ਇਹਦੇ ਵਿੱਚ ਸ਼ਾਮਲ ਜਿਹੜੀ ਉਹ ਨਹੀਂ ਹੋਊਗੀ। ਅਕਾਲੀ ਦਲ ਦੀ ਲੀਡਰਸ਼ਿਪ ਇਹਦੇ ਵਿੱਚ ਸ਼ਾਮਲ ਹੋ ਰਹੀ ਹੈ। ਕਾਂਗਰਸ ਦੀ ਜਿਹੜੀ ਕਾਨਫਰੰਸ ਹੈ ਉਹਦੇ ਵਿੱਚ ਹੁਣ ਤਾਂ ਵੈਸੇ ਅਕਸਰ ਜਿਹੜਾ ਮੁੱਖ ਮੰਤਰੀ ਆ ਜੀ ਉੱਥੇ ਜਾਂਦੇ ਨੇ, ਪਰ ਮੁੱਖ ਮੰਤਰੀ ਕਿਉਂਕਿ ਗੁਰਦਾਸਪੁਰ ਨੇ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੋਣਗੇ। ਇੱਥੇ ਜਿਹੜੇ ਕੈਬਨਿਟ ਮੰਤਰੀ ਨੇ ਬ੍ਰਹਮਿੰਦਰਾ ਹੋਰੀ ਉਹ ਕਾਂਗਰਸ ਦੀ ਅਗਵਾਈ ਜਿਹੜੀ ਹੈ ਜੀ ਉਹ ਕਰਨਗੇ। ਆਮ ਆਦਮੀ ਪਾਰਟੀ ਦੇ ਵੱਲੋਂ ਕਾਨਫਰੰਸ ਜਿਹੜੀ ਹੈ ਜੀ ਇੱਥੇ ਲਾਈ ਜਾ ਰਹੀ ਹੈ, ਜਿਹਦੇ ਵਿੱਚ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਹੋਰੀ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਬੈਂਸ ਬ੍ਰਦਰ ਜਿਹੜੇ ਨੇ ਉਹ ਇਸ ਕਾਨਫਰੰਸ ਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਹੋਣਗੇ। ਰੱਖੜ ਪੁੰਨਿਆਂ ਤੋਂ ਬਾਅਦ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਇੱਕ ਵਾਰੀ ਫੇਰ ਜਿਹੜਾ ਜੀ ਇਸ ਖੇਤਰ ਦੇ ਵਿੱਚ, ਕਿਉਂਕਿ ਪਹਿਲਾਂ ਮਾਝੇ ਦੇ ਵਿੱਚ ਸੀ, ਇਹ ਹੁਣ ਮਾਲਵੇ ਦੇ ਵਿੱਚ ਹੈ ਜੀ, ਇਸ ਸਿਆਸੀ ਕਾਨਫਰੰਸ ਦੇ ਮੌਕੇ ਦੇ ਉੱਤੇ ਆਪਣੇ ਪੱਤੇ ਜਿਹੜਾ ਜੀ ਉਹ ਪਰਖਣਗੀਆਂ ਕਿ ਲੋਕ ਕਿੰਨੇ ਕੁ ਕਿਹੜੀ ਪਾਰਟੀ ਦੇ ਵਾਸਤੇ ਜਿਹੜਾ ਉਹ ਜੁੜਦੇ ਨੇ। ਸੋ ਇਹ ਹਰ ਸਾਲ ਜਿਹੜੀਆਂ ਜੀ ਸਿਆਸੀ ਕਾਨਫਰੰਸਾਂ 15 ਅਗਸਤ ਵਾਲੇ ਦਿਨ ਈਸੜੂ ਪਿੰਡ ਦੇ ਵਿੱਚ ਹੁੰਦੀਆਂ ਨੇ ਜੀ। ਤੇ ਮੇਰਾ ਆਖਰੀ ਸਵਾਲ ਹੈ ਕਿ ਜਿਹੜੇ 15 ਅਗਸਤ ਆ ਉਹ ਹਾਈ ਅਲਰਟ ਦੇ ਵਿੱਚ ਮਨਾਇਆ ਗਿਆ। ਬਿਲਕੁਲ ਜੀ, ਹਾਈ ਅਲਰਟ ਵੈਸੇ ਇੱਕ ਲਫ਼ਜ਼ ਜਿਹੜਾ ਜੀ ਉਹ ਹੋ ਗਿਆ, ਪ੍ਰਚਲਿਤ ਹੀ ਹੋ ਗਿਆ ਕਿ ਹਾਈ ਅਲਰਟ ਜਿਹੜਾ ਜੀ ਉਹ ਜਾਰੀ ਆ। ਫੋਟੋਆਂ ਵਗੈਰਾ ਖਿਚਾ ਲੈਂਦੇ ਆ ਪੁਲਿਸ ਵਾਲੇ ਕਿ ਥਾਂ ਥਾਂ ਜਿਹੜੀ ਹੈ ਜੀ ਉਹ ਚੈਕਿੰਗ ਹੋ ਰਹੀ ਆ।
ਵੈਸੇ ਅਸਲੀਅਤ ਦੇ ਵਿੱਚ ਬਹੁਤ ਘੱਟ ਜਿਹੜਾ ਜੀ ਉਹ ਵੇਖਣ ਨੂੰ ਮਿਲਦੀ ਹੈ, ਕਾਗਜ਼ਾਂ ਪੱਤਰਾਂ ਦੇ ਵਿੱਚ ਹੀ ਬਹੁਤਾ ਜਿਹੜਾ ਜੀ ਉਹ ਹੁੰਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਜਿਹੜਾ ਜੀ ਉਹ ਝੰਡਾ ਝੁਲਾਇਆ ਲਾਲ ਕਿਲ੍ਹੇ ਦੇ ਉੱਤੇ। ਉਹਨਾਂ ਨੇ ਆਪਣੀ ਸਰਕਾਰ ਦੇ ਸੋਹਲੇ ਗਾਏ ਕਿ ਕਿਵੇਂ ਨੋਟਬੰਦੀ ਦੇ ਨਾਲ ਜਿਹੜਾ ਜੀ ਉਹਨਾਂ ਨੇ ਸਾਰਾ ਕੁਛ ਬਦਲ ਕੇ ਰੱਖ ਦਿੱਤਾ, ਕਿਵੇਂ GST ਦੇ ਨਾਲ ਸਾਰਾ ਜਿਹੜਾ ਜੀ ਉਹ ਬਦਲ ਕੇ ਰੱਖ ਦਿੱਤਾ। ਉਹਨਾਂ ਦਾ ਭਾਸ਼ਣ ਜਿਹੜਾ ਜੀ ਉਹ ਸੁਣ ਕੇ ਉਹ ਲੱਗਦਾ ਸੀਗਾ ਜੀ ਕਿ ਨਾ ਕੋਈ ਹੁਣ ਇੱਥੇ ਬਲੈਕ ਮਨੀ ਰਹੀ ਆ, ਨਾ ਇੱਥੇ ਕੋਈ ਕਰਪਸ਼ਨ ਨਾਮ ਦੀ ਜਿਹੜੀ ਆ ਜੀ ਉਹ ਚੀਜ਼ ਰਹੀ ਆ। ਉਹ ਘੜੇ ਘੜਾਏ ਜਿਹੜੇ ਆ ਜੀ ਉਹ ਭਾਸ਼ਣ ਹੁੰਦੇ ਆ, ਜਿਹੜੇ ਹਰ ਸਾਲ ਹੀ ਬੋਲੇ ਜਾਂਦੇ ਆ, ਇੱਕੋ ਜਿਹੇ ਹੁੰਦੇ ਆ, ਕੋਈ ਬਹੁਤਾ ਫਰਕ ਨਹੀਂ ਹੁੰਦਾ। ਜਿਹਦੀ ਸਰਕਾਰ ਹੈ ਉਹ ਆਪਣੀ ਗੱਲ ਜਿਹੜੀ ਆ ਜੀ ਉਹ ਕਰਦਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਜੀ ਝੰਡਾ ਸੀਗਾ ਉਹ ਗੁਰਦਾਸਪੁਰ ਦੇ ਵਿੱਚ ਝੁਲਾਇਆ। ਰਾਤ ਉਹਨਾਂ ਨੇ ਜਿਹੜੀ ਸਿੱਖ ਰੈਜੀਮੈਂਟ ਹੈ ਉਹਦੇ ਨਾਲ ਜਿਹੜੀ ਹੈ ਜੀ ਬਿਤਾਈ। ਇੱਥੇ ਗੁਰਦਾਸਪੁਰ ਦੇ ਨੇੜੇ ਉਹ ਤਾਇਨਾਤ ਹੈ। ਕਿਸੇ ਟਾਈਮ ਕੈਪਟਨ ਅਮਰਿੰਦਰ ਸਿੰਘ ਹੋਰੀ ਇਸ ਸਿੱਖ ਰੈਜੀਮੈਂਟ ਦਾ ਜਿਹੜਾ ਜੀ ਉਹ ਪਾਰਟ ਰਹੇ ਨੇ। ਵੱਖ-ਵੱਖ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਜਿਹੜਾ ਜੀ ਇਹ ਝੰਡੇ ਝੁਲਾਏ ਗਏ ਨੇ। ਅੱਜ ਬੇਹੱਦ ਹੁਮਸ ਭਰਿਆ ਜਿਹੜਾ ਜੀ ਉਹ ਦਿਨ ਹੋਣ ਕਰਕੇ ਜਿਹੜੀਆਂ ਬੱਚਿਆਂ ਨੂੰ ਕਾਫੀ ਸਾਰੀਆਂ ਮੁਸ਼ਕਲਾਂ ਥਾਂ-ਥਾਂ ਤੋਂ ਆਉਣ ਦੀਆਂ ਖਬਰਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ, ਕਿਉਂਕਿ ਬੱਚੇ ਜਿਹੜੇ ਨੇ ਉਹਨਾਂ ਨੂੰ ਪਰੇਡ ਦੇ ਵਿੱਚ ਕੰਪਲਸਰੀ ਸਕੂਲਾਂ ਦੇ ਵੱਲੋਂ ਜਿਹੜਾ ਉਹ ਕੀਤਾ ਜਾਂਦਾ। ਮੌਸਮ ਜਿਹੜਾ ਜੀ ਉਹ ਹੁਮਸ ਭਰਿਆ ਹੋਣ ਕਰਕੇ ਕੁਝ ਥਾਵਾਂ ਤੋਂ ਜਿਹੜੀਆਂ ਜੀ ਉਹ ਮੁਸ਼ਕਲਾਂ ਦੀ ਗੱਲ ਵੀ ਜਿਹੜੀ ਆਈ ਆ, ਪਰ ਜਿੰਨੀਆਂ ਖਬਰਾਂ ਜਿਹੜੀਆਂ ਜੀ ਉਹ ਚੈੱਕ ਕੀਤੀਆਂ ਨੇ ਉਹਦੇ ਮੁਤਾਬਕ ਕਿਸੇ ਜਗ੍ਹਾ ਤੋਂ ਕਿਸੇ ਕਿਸਮ ਦੀ ਕਿਸੇ ਮੰਦਭਾਗੀ ਜਿਹੜੀ ਹੈ ਜੀ ਉਹ ਘਟਨਾ ਦੀ ਖਬਰ ਨਹੀਂ ਹੈ। ਸੋ ਸੁੱਖੀ ਸਾਂਦੀ ਜਿਹੜਾ ਜੀ ਇਹ ਨਿਬੜ ਗਏ ਨੇ ਜਿਹੜੇ ਸਮਾਗਮ ਨੇ ਪੰਜਾਬ ਤੇ ਭਾਰਤ ਦੇ ਵਿੱਚ ਮਨਾਏ ਗਏ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਤੇ ਉਹ ਤੁਸੀਂ ਬਲਤੇਜ ਪੰਨ ਹੋਰਾਂ ਨੂੰ ਪੁੱਛ ਸਕਦੇ ਹੋ ਕਾਲ ਕਰਕੇ। 408-272-5200 ਸਟੂਡੀਓ ਦਾ ਫੋਨ ਨੰਬਰ ਹੈ ਤੇ ਇਸ ਦੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਕੋਸ਼ਿਸ਼ ਕਰੋ ਕੋਈ ਵੀ ਤੁਹਾਡਾ ਜਿਹੜਾ ਰਾਜਸੀ ਸਵਾਲ ਆ ਜਾਂ ਕੋਈ ਉੱਥੇ ਦੀ ਰਾਜਨੀਤੀ ਦੇ ਬਾਰੇ ਆ ਉਹ ਤੁਸੀਂ ਪੁੱਛ ਸਕਦੇ ਹੋ। ਬਲਤੇਜ ਪੰਨ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਤੇ ਸਾਡੇ ਨਾਲ ਜੁੜੇ ਹੋਏ ਨੇ ਬਿੰਦਰ ਤੂਰ ਜੀ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਸਾਰੀ ਸੰਗਤ ਨੂੰ। ਸਤਿ ਸ੍ਰੀ ਅਕਾਲ ਜੀ ਸੁਣਨ ਵਾਲੇ। ਤੇ ਭਾਜੀ ਗੱਲ ਇਸ ਤਰ੍ਹਾਂ ਵੀ ਇੱਕ ਨਾ ਸ਼੍ਰੋਮਣੀ ਕਮੇਟੀ ਦੇ ਅੰਦਰ ਆਉਂਦਾ ਹਸਪੀਟਲ ਆਪਣੇ ਵੱਲੇ ਵਾਲੀ ਸਾਈਡ ਤੇ, ਉੱਥੋਂ ਨਾ ਪਿਛਲੇ ਦਿਨਾਂ 'ਚ ਘਟਨਾਵਾਂ ਹੋਈਆਂ ਦੋ। ਇੱਕ ਤਾਂ ਕੁੜੀ ਮਰਨ ਕਿਨਾਰੇ ਸੀ ਉਹ ਕੱਢ ਦਿੱਤੀ ਉੱਥੋਂ ਹਸਪਤਾਲ 'ਚੋਂ, ਇੱਕ ਹੁਣ ਮੁੰਡਾ ਕੱਢ ਦਿੱਤਾ ਏ। ਇਹ ਸ਼੍ਰੋਮਣੀ ਕਮੇਟੀ ਜੇ ਲੰਗਰ ਫ੍ਰੀ ਚਲਾਉਂਦੀ ਆ ਤੇ ਕੀ ਇਹ ਦਵਾਈਆਂ ਫ੍ਰੀ ਨਹੀਂ ਕਰ ਸਕਦੀ? ਇਹ ਕਾਰਨ ਹੈ ਇਸ ਤਰ੍ਹਾਂ ਕਰਨ ਦਾ ਨਾ, ਉਹ ਪੈਸਿਆਂ ਤੋਂ ਬਿਨਾਂ ਕੋਈ ਕੰਮ ਹੀ ਨਹੀਂ ਕਰਦੇ, ਜਦ ਕਿ ਸ਼੍ਰੋਮਣੀ ਕਮੇਟੀ ਨੂੰ ਇਹੋ ਜਿਹੀ ਫ੍ਰੀ ਸਰਵਿਸ ਕਰਨੀ ਚਾਹੀਦੀ ਹੈ। ਇਹਦੇ ਤੇ ਥੋੜਾ ਜਿਹਾ ਵਿਸਤਾਰ ਨਾਲ ਦੱਸੋ। ਥੈਂਕ ਯੂ। ਹਾਂਜੀ, ਲੰਗਰ ਸ਼੍ਰੋਮਣੀ ਕਮੇਟੀ ਫ੍ਰੀ ਨਹੀਂ ਚਲਾਉਂਦੀ ਜੀ, ਇਹ ਸਿੱਖ ਸੰਗਤ ਫ੍ਰੀ ਚਲਾਉਂਦੀ ਹੈ ਜੀ। ਇਹ ਤਾਂ ਇਹ ਕੌਮ ਹੈ ਜੀ ਜਿਹੜੀ ਇੰਨਾ ਕੁਛ ਦਿੰਦੀ ਆ। ਨਾ ਇਹ ਕੋਈ ਬਡੂਗਰ ਸਾਹਿਬ ਦਾ ਤਾਂ ਹੈ ਨੀ ਗਾ, ਨਾ ਇਹ ਮੱਕੜ ਸਾਹਿਬ ਦਾ ਲੰਗਰ ਹੈ। ਇਹ ਤਾਂ ਗੁਰੂ ਦਾ ਲੰਗਰ ਹੈ, ਉਹੀ ਜਿਹੜਾ ਜੀ ਉਹ ਚਲਾਉਂਦਾ ਉਹਨੂੰ। ਹਾਂ, ਇਹ ਠੀਕ ਹੈ ਕਿ ਜਿਸ ਕਿਸਮ ਦੀਆਂ ਇਹ ਘਟਨਾਵਾਂ ਪਿਛਲੇ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਚਰਚਿਤ ਹੋਈਆਂ ਨੇ, ਉਹਨੇ ਸਵਾਲੀਆ ਚਿੰਨ੍ਹ ਤਾਂ ਜਿਹੜੇ ਆ ਜੀ ਉਹ ਲਾਏ ਆ ਕਿ ਜੇ ਇੱਥੋਂ ਵੀ ਕੱਢਿਆ ਜਾਂਦਾ ਤੇ ਫਿਰ ਥਾਂ ਜਿਹੜੀ ਆ ਜੀ ਉਹ ਕਿੱਥੇ ਆ, ਥਾਂ ਕਿੱਥੇ ਆ? ਕਿਉਂਕਿ ਇਹ ਵੀ ਤਾਂ ਗੱਲਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਨੇ ਨਾ। ਇੱਕ ਘਟਨਾ ਜਿਹੜੀ ਤੱਕ ਦਮਦਮਾ ਸਾਹਿਬ ਦੇ ਵਿੱਚ ਵਾਪਰੀ ਸੀ, ਜਿੱਥੋਂ ਉੱਥੋਂ ਜਿਹੜੇ ਸਰਾਂ ਆ ਜੀ ਉੱਥੋਂ ਫੜੇ ਗਏ ਸੀਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੁਲਾਜ਼ਮ ਤੇ ਔਰਤ। ਫਿਰ ਇਹੀ ਘਟਨਾ ਵਾਪਰੀ ਜੀ ਭਾਈ ਰੂਪਾ ਜਿਹੜਾ ਪੈਂਦਾ ਉੱਥੇ, ਔਰ ਜਿਹੜੇ ਸ਼ਰਾਬ ਪੀਂਦੇ ਫੜੇ ਗਏ ਸੀ ਜੀ ਉਹ ਜਿਹੜੀ ਸਰਾਂ ਹੈ ਅੰਮ੍ਰਿਤਸਰ ਦੇ ਵਿੱਚ, ਉੱਥੋਂ ਜਿਹੜੇ ਜੀ ਉਹ ਫੜੇ ਗਏ। ਸ਼੍ਰੋਮਣੀ ਕਮੇਟੀ ਇਹਨਾਂ ਚੀਜ਼ਾਂ ਦੇ ਵਿੱਚ ਹੀ ਜਿਹੜਾ ਜੀ ਉਹ ਜ਼ਿਆਦਾ ਬਿਜ਼ੀ ਆ। ਇੱਕ ਚੀਜ਼ ਜਿਹੜੀ ਹੋਰ ਧਿਆਨ ਮੰਗਦੀ ਆ ਉਹ ਦੇਖਣ ਵਾਲੀ ਇਹ ਆ ਕਿ ਕਿਰਪਾਲ ਸਿੰਘ ਬਡੂੰਗਰ ਹੋਰੀ ਰੋਜ਼ ਕੇਂਦਰ ਸਰਕਾਰ ਦੇ ਉੱਤੇ ਜਿਹੜਾ ਜੀ ਉਹ ਬਿਆਨ ਦਿੰਦੇ ਆ। ਉਹ GST ਵਾਲੇ ਮੁੱਦੇ ਦੇ ਉੱਤੇ ਵੀ ਜਿਹੜਾ ਜੀ ਉਹ ਬਿਆਨ ਦੇ ਰਹੇ ਨੇ। ਉਹ ਜਿਹੜਾ ਜੀ ਕਿਸੇ ਨਾ ਕਿਸੇ ਮਾਮਲੇ ਦੇ ਉੱਤੇ ਕੇਂਦਰ ਦੇ ਉੱਤੇ ਡੇਲੀ ਉਹਨਾਂ ਦਾ ਬਿਆਨ ਇੱਕ ਨਾ ਇੱਕ ਇਸ਼ੂ ਦੇ ਉੱਤੇ ਹੁੰਦਾ। ਹੁਣ ਕੇਂਦਰ ਦੇ ਵਿੱਚ ਤਾਂ ਜਿਹੜੇ ਮੰਤਰੀ ਆ ਜੀ ਉਹ ਹਰਸਿਮਰਤ ਕੌਰ ਬਾਦਲ ਹੋਰੀ ਬੈਠੇ ਆ, ਉਹ ਕਿਉਂ ਨਹੀਂ ਅਕਾਲੀ ਦਲ ਨੂੰ ਕਹਿ ਕੇ ਕੇਂਦਰ ਤੋਂ ਜਿਹੜੀਆਂ ਸਮੱਸਿਆਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆ ਰਹੀਆਂ ਉਹਨਾਂ ਦਾ ਹੱਲ ਜਿਹੜਾ ਜੀ ਉਹ ਕਰਵਾ ਲੈਂਦੇ। ਇਉਂ ਲੱਗਦਾ ਕਿ ਜਿਵੇਂ ਜਿਹੜੇ ਕਿਰਪਾਲ ਸਿੰਘ ਬਡੂੰਗਰ ਹੋਰੀ ਨੇ ਉਹ ਅਕਾਲੀ ਦਲ ਦੇ ਪ੍ਰਧਾਨ ਹੋਣ, ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲ ਉਹਨਾਂ ਦਾ ਬਹੁਤਾ ਕੋਈ ਧਿਆਨ ਨਹੀਂ ਗਾ।
ਹੁਣ ਉਹਨਾਂ ਦਾ ਬਿਆਨ ਜਿਹੜਾ ਜੀ ਆਇਆ ਕਿ ਭਾਰਤ ਦੀ ਜੰਗੇ ਆਜ਼ਾਦੀ ਦੇ ਵਿੱਚ ਪੰਜਾਬੀਆਂ ਦਾ ਯੋਗਦਾਨ ਜਿਹੜਾ ਜੀ ਇਹਦੇ ਬਾਰੇ ਉਹ ਕਹਿੰਦੇ ਜੀ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੇ ਸਿੱਖਾਂ ਦੇ ਵੱਲੋਂ ਪਾਏ ਹੋਏ ਜਿਹੜਾ ਵੱਡਾ ਯੋਗਦਾਨ ਸੀਗਾ ਉਹਨੂੰ ਮਨਫੀ ਕਰ ਦਿੱਤਾ। ਤੋ ਇਹ ਜਿਹੜਾ ਮਾਮਲਾ ਜੇ ਬਡੂੰਗਰ ਸਾਹਿਬ ਇੱਥੇ ਉਠਾ ਰਹੇ ਆ, ਕਿਉਂ ਨਹੀਂ ਅਕਾਲੀ ਦਲ ਨੂੰ ਕਹਿੰਦੇ ਜਿਹੜਾ ਭਾਈਵਾਲ ਹੈ ਉਹਨਾਂ ਦਾ ਧਿਆਨ ਹੀ ਇਸ ਵੇਲੇ ਜਿਹੜਾ ਜੀ ਉਹ ਸਿਆਸੀ ਬਿਆਨਾਂ ਦੇ ਵਿੱਚ ਹੈ, ਜਿਹਦੇ ਕਰਕੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੀ ਉਹਦੇ ਉੱਤੇ ਪਕੜ ਹੁੰਦੀ ਹੈ ਪ੍ਰਧਾਨ ਦੀ, ਉਹ ਹੈ ਨਹੀਂ ਗੀ ਜੀ, ਕਿਸੇ ਜਗ੍ਹਾ ਦੇ ਉੱਤੇ ਉਹ ਨਜ਼ਰ ਨਹੀਂ ਆ ਰਹੀ ਜੀ। ਬਿਲਕੁਲ ਸਹੀ ਹੈ ਜੀ ਤੁਹਾਡੀ ਗੱਲ, ਬਹੁਤਾ ਉਹ ਰਾਜਸੀ ਕਰਦੇ ਆ ਸਾਰਾ ਕੁਛ। ਹਰਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਸਵਾਲ ਆ ਜੀ ਕਿ ਇੰਡੀਆ ਕਹਿੰਦੇ ਬੈਂਕਾਂ ਜੀ ਕੋਈ NRI ਦੇ ਅਕਾਊਂਟ ਬਦਲ ਰਹੀਆਂ ਵਾ, PHO ਤੇ PHE ਕੋ ਚੇਂਜ ਕਰ ਰਹੀਆਂ ਵੀ 31 ਦਸੰਬਰ ਤੋਂ ਬਾਅਦ ਉਹ ਕਹਿੰਦੇ ਬੰਦ ਕਰ ਦੇਣੇ, ਦੂਸਰੇ ਜਿਹੜੇ ਪਹਿਲੇ ਅਕਾਊਂਟ ਚੱਲਦੇ ਆ ਉਹਨਾਂ ਬਾਰੇ ਦੱਸੋਗੇ ਵੀ ਕੁਛ ਹੋ ਰਿਹਾ ਜਾਂ ਫਾਈ ਹੈ ਜੀ? ਠੀਕ ਹੈ ਜੀ। ਦੇਖੋ ਚੇਂਜਸ ਤਾਂ ਬਹੁਤ ਜ਼ਿਆਦਾ ਜਿਹੜੀ ਜੀ ਉਹ ਆ ਰਹੀਆਂ ਨੇ। ਜੇ ਤੁਸੀਂ ਇੱਥੇ ਆਉਣਾ ਤਾਂ ਤੁਹਾਨੂੰ ਜਿਹੜੇ ਆਪਣੇ ਅਕਾਊਂਟ ਨੇ ਜੀ ਉਹਨਾਂ ਨੂੰ ਜਿਹੜਾ ਆਧਾਰ ਕਾਰਡ ਹੈ ਉਹਦੇ ਨਾਲ ਲਿੰਕ ਕਰਨਾ ਪਊਗਾ। ਜੇ ਤੁਸੀਂ ਨਹੀਂ ਜਿਹੜਾ ਜੀ ਉਹ ਕਰੋਗੇ ਤਾਂ ਨਿਰਸੰਦੇਹ ਉਹਦੇ ਉੱਤੇ ਕਾਰਵਾਈ ਜਿਹੜੀ ਹੈ ਜੀ ਉਹ ਹੋਣੀ ਆ। ਤੋ ਇਹਦੇ ਵਾਸਤੇ ਤੁਸੀਂ ਜਿਹੜਾ ਜੀ ਉਹ ਮੈਂਟਲੀ ਪ੍ਰਪੇਅਰ ਰਹਿਣਾ ਕਿ ਉਹ ਤੁਹਾਨੂੰ ਕਰਨਾ ਪਊਗਾ ਜੀ। ਉਹਦਾ ਰੀਜ਼ਨ ਇਹ ਆ ਕਿ ਆਧਾਰ ਕਾਰਡ ਦੇ ਨਾਲ ਹੀ ਸਾਰਾ ਕੁਝ ਜਿਹੜਾ ਜੀ ਉਹ ਜੋੜਿਆ ਜਾ ਰਿਹਾ। ਜਿਹੜਾ ਤੁਸੀਂ ਠੇਕਾ ਵਗੈਰਾ ਲੈਂਦੇ ਹੋ, ਮੰਨ ਲਓ ਇੱਥੇ ਜ਼ਮੀਨ ਤੁਸੀਂ ਠੇਕੇ ਦੇ ਉੱਤੇ ਦਿੱਤੀ ਹੋਈ ਆ, ਜਦੋਂ ਤੁਸੀਂ ਉਹਦੇ ਪੈਸੇ ਜੇ ਬੈਂਕ 'ਚ ਜਮ੍ਹਾਂ ਕਰਾਓਗੇ ਤਾਂ ਉਹ ਜਿਹੜਾ ਜੀ ਉਹ ਪਤਾ ਲੱਗੂਗਾ ਵੀ ਇਹ ਪੈਸੇ ਕਿੱਥੋਂ ਆਏ ਆ, ਤੇ ਉਹਦੇ ਉੱਤੇ GST ਜਿਹੜੀ ਆ ਉਹ ਲੱਗ ਜਾਣੀ ਆ। ਵਨ ਔਰ ਦੀ ਅਦਰ ਵੇ ਜਿਹੜਾ ਸਰਕਾਰ ਹੈ ਉਹਨੇ ਲੈ ਕੇ ਜਿਹੜਾ ਜੀ ਆਉਣਾ ਇਸ ਸਾਰੇ ਢਾਂਚੇ ਦੇ ਵਿੱਚ, ਇਸ ਜਿਹੜਾ ਜੀ ਉਹ ਸਿਸਟਮ ਦੇ ਵਿੱਚ, ਕਿਉਂਕਿ ਸਰਕਾਰ ਨੂੰ ਦਿੰਦਾ ਕਿ ਇੱਥੋਂ ਜਿਹੜਾ ਜੀ ਉਹ ਟੈਕਸ ਵਗੈਰਾ ਕਾਫੀ ਆ ਸਕਦਾ। ਕਿੱਥੋਂ ਆ ਸਕਦਾ? ਇੱਥੋਂ ਤੱਕ ਕਿ ਕੱਲ ਇੱਕ ਰਿਪੋਰਟ ਮੈਂ ਪੜ੍ਹ ਰਿਹਾ ਸੀਗਾ ਜਿਹੜਾ ਕਹਿੰਦਾ ਹੈ ਕਿ ਜੇ ਤੁਸੀਂ ਫੂਡ ਪੈਕ ਕਰਾਇਆ, ਮਾਫ ਕਰਨਾ, ਇੱਕ ਚੀਜ਼ ਦੇ ਉੱਤੇ ਤੁਹਾਨੂੰ 18% GST ਲੱਗਦੀ ਹੈ ਜੇ ਤੁਸੀਂ AC ਰੈਸਟੋਰੈਂਟ ਦੇ ਵਿੱਚ ਬਹਿ ਕੇ ਫੂਡ ਖਾਂਦੇ ਹੋ। ਨਾਨ AC ਦੇ ਵਿੱਚ ਉਹ ਘੱਟ ਹੈ। ਜੇ ਤੁਸੀਂ AC ਰੈਸਟੋਰੈਂਟ ਤੋਂ ਫੂਡ ਪੈਕ ਕਰਵਾਇਆ, ਉੱਥੇ ਬਹਿ ਕੇ ਖਾਧਾ ਨਹੀਂ, ਤੁਹਾਨੂੰ GST ਫਿਰ ਵੀ ਦੇਣੀ ਪਊ। ਕਹਿੰਦੇ ਤੁਸੀਂ AC ਰੈਸਟੋਰੈਂਟ ਚੋਂ ਪੈਕ ਕਿਉਂ ਕਰਾਇਆ? ਭਾਵ ਕਿ ਹਰ ਜਗ੍ਹਾ ਤੋਂ ਉਹਨਾਂ ਨੇ ਜਿਹੜਾ ਜੀ ਉਹ ਕੱਢਣਾ। ਬਿਲਕੁਲ ਜਿਹੜੀ ਚੇਂਜਸ ਆ ਉਹ ਆ ਰਹੀ ਆ, ਇਹਦੇ ਲਈ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ। ਆਪੋ ਆਪਣੀਆਂ ਬੈਂਕਾਂ ਜਿਹੜੀਆਂ ਨੇ ਜੀ ਉਹਨਾਂ ਤੋਂ ਸਹੀ ਜਿਹੜੀ ਟੈਕਨੀਕਲ ਜਾਣਕਾਰੀ ਆ ਉਹ ਤੁਸੀਂ ਲੈ ਸਕਦੇ ਹੋ। ਮੈਂ ਇੱਕ ਦਿਨ ਜਿਹੜਾ ਜੀ ਉਹ ਅਰੇਂਜ ਕਰ ਦੂੰਗਾ ਭੈਣ ਜੀ ਹੋਰਾਂ ਦੇ ਵਾਸਤੇ। ਇਹ ਜੇ ਬੈਂਕ ਦੇ ਸੀਨੀਅਰ ਅਧਿਕਾਰੀ ਨਾਲ ਕਿਸੇ ਨਾਲ ਗੱਲ ਜਿਹੜੀ ਜੀ ਇਹ ਰਿਕਾਰਡ ਕਰ ਲੈਣ ਤੇ ਉਹ ਮੇਰਾ ਖਿਆਲ ਕਾਫੀ ਸਰੋਤਿਆਂ ਦੇ ਵਾਸਤੇ ਲਾਹੇਵੰਦ ਹੋ ਸਕਦੀ ਹੈ ਜੀ। ਸਰਬਜੀਤ ਸੋਹਲ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਾਹਿਬ ਮੇਰੇ 2-3 ਕੁਐਸਚਨ ਹੈ ਜੀ। ਹਾਂਜੀ, ਇੰਡੀਆ ਤੋਂ ਮੇਰਾ ਸਵਾਲ ਇਹ ਆ ਕਿ ਮਤਲਬ ਜਿਹੜੇ ਐਥਲੀਟ ਆ, ਜਿਹੜੇ ਖਿਡਾਰੀ ਆ, ਕ੍ਰਿਕਟ ਤੋਂ ਤਾਂ ਕਰੋੜਾਂ ਰੁਪਈਆ ਦੇ ਦਿੰਦੇ ਆ ਕਿ ਹਾਂ ਬਈ ਇੱਕ ਵਿਰਾਟ ਕੋਹਲੀ ਇੰਨਾ ਚੱਲ ਗਿਆ, ਇਹਨੂੰ ਕਰੋੜਾਂ ਰੁਪਈਆ, ਉਹ ਚੱਲ ਗਿਆ ਉਹਨੂੰ ਇੰਨਾ ਕਰੋੜ। ਜਿਹੜੇ ਐਥਲੀਟ ਆ ਉਹਨਾਂ ਨੂੰ ਕੀ ਮਤਲਬ ਇਹ ਦੇ ਰਿਹਾ? ਕਿਉਂਕਿ ਜਿਹੜੇ ਇੰਗਲੈਂਡ ਦੇ ਵਿੱਚ ਕਿੱਥੇ ਮਤਲਬ ਹੋ ਰਹੀ ਆ ਗੇਮਾਂ ਤੇ ਉੱਥੇ ਆਪਣੇ ਪੰਜਾਬੀ ਆ ਤੇ ਉਹ ਰੋ ਰਿਹਾ ਮਤਲਬ ਮੈਨੂੰ ਕੁਝ ਹੈਲਪ ਦੀ ਲੋੜ ਹੈ ਤੇ ਇਹ ਬਹੁਤਾ ਕੋਈ ਉਹਦੀ ਬਾਂਹ ਨਹੀਂ ਫੜ ਰਹੇ। ਇਹਦੇ ਬਾਰੇ ਦੱਸਿਓ। ਤੇ ਜਿਹੜਾ ਕੈਪਟਨ ਸਾਹਿਬ ਉਦੋਂ ਕਹਿੰਦੇ ਸੀਗੇ ਕਿ ਹਾਂ ਵੀ ਅਸੀਂ ਜਿਹੜਾ ਨਸ਼ਾ ਆ ਉਹ ਖਤਮ ਕਰ ਦੇਵਾਂਗੇ, ਅੱਗੇ ਨਾਲੋਂ ਕਹਿੰਦੇ ਜ਼ਿਆਦਾ ਵਿਕ ਰਿਹਾ ਨਸ਼ਾ, ਅੱਗੇ ਨਾਲੋਂ ਜ਼ਿਆਦਾ ਵਿਕ ਰਿਹਾ। ਤੀਜੀ ਗੱਲ ਇਹ ਹੈ ਜਿਹੜੇ ਆਏ ਦਿਨ ਕਦੀ ਕਿਤੇ ਛਾਪੇ ਪੈ ਰਹੇ ਆ, ਪੁਲਿਸ ਫੜ ਹੋ ਰਹੇ ਆ, ਇਹਨਾਂ ਨੇ ਕਿਉਂ ਨਹੀਂ ਸਸਪੈਂਡ ਕਰਕੇ ਇਹਨਾਂ ਦੇ ਉੱਤੇ ਕੇਸ ਲੱਗਦੇ, ਇਹਨਾਂ ਨੂੰ ਜੇਲ੍ਹਾਂ 'ਚ ਦਿੱਤੇ ਜਾਂਦਾ? ਥੈਂਕ ਯੂ ਜੀ। ਦੇਖੋ ਅੱਗੇ ਨਾਲੋਂ ਜ਼ਿਆਦਾ ਨਹੀਂ ਵਿਕ ਰਿਹਾ, ਅੱਗੇ ਨਾਲੋਂ ਮਹਿੰਗਾ ਵਿਕ ਰਿਹਾ। ਇਹ ਜਿਹੜਾ ਜੀ ਉਹ ਸਹੀ ਵਰਡ ਹੈ। ਜਿਹੜੀ 1000 ਦੀ ਚੀਜ਼ ਮਿਲਦੀ ਸੀ ਉਹ ਹੁਣ 2500-2600 ਦੀ 3000 ਜਿਹੜੀ ਹੈ ਜੀ ਉਹਨੂੰ ਕ੍ਰੋਸ ਜਿਹੜੀ ਕਰ ਗਈ। ਮਹਿੰਗਾ ਵਿਕ ਰਿਹਾ ਜੀ, ਵਿਕ ਰਿਹਾ। ਇਹਦੇ 'ਚ ਕੋਈ ਡਾਊਟ ਨੀਗਾ ਕਿ ਨਸ਼ਾ ਮਿਲ ਰਿਹਾ ਜੀ, ਉਸੇ ਤਰੀਕੇ ਦੇ ਨਾਲ ਮਿਲਦਾ। ਉਹ ਕਹਿੰਦੇ ਰਿਸਕ ਜ਼ਿਆਦਾ ਹੋ ਗਿਆ, ਇਸ ਕਰਕੇ ਜਿਹੜਾ ਉਹ ਮਹਿੰਗਾ ਹੋ ਗਿਆ। ਜਿਹੜੇ ਤੁਸੀਂ ਗੱਲ ਕੀਤੀ ਹੈ ਜੀ ਖਿਡਾਰੀਆਂ ਦੀ ਪਾਲਿਸੀਜ਼ ਨੇ ਜੀ, ਗਲਤ ਪਾਲਿਸੀਜ਼ ਨੇ ਜਿਹਦੇ ਕਰਕੇ ਜਿਹੜਾ ਜੀ ਇਹ ਸਾਰਾ ਕੁਝ ਹੋ ਰਿਹਾ। ਮੈਨੂੰ ਪਤਾ ਜੀ ਜਿਹੜੇ ਤੁਸੀਂ ਖਿਡਾਰੀ ਦੀ ਗੱਲ ਕਰ ਰਹੇ ਹੋ ਉਹ ਇਹ ਕਹਿ ਰਿਹਾ ਕਿ ਉਹਨੂੰ ਕੋਚ ਤੱਕ ਪ੍ਰੋਵਾਈਡ ਨਹੀਂ ਜਿਹੜਾ ਜੀ ਉਹ ਕੀਤਾ ਗਿਆ। ਉਹਨੇ ਨੇਜਾ ਸੁੱਟਣ ਵਾਲੇ ਜਿਹੜਾ ਖੇਡ ਦੇ ਵਿੱਚ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾਈ ਆ ਆਪਣੇ ਬਲਬੂਤੇ। ਇੱਕ ਲੜਕੀ ਲੁਧਿਆਣੇ ਦੇ ਨੇੜੇ ਦੀ ਸੀ ਜਿਹੜੀ ਉਹ ਇਸ ਵੇਲੇ ਭਾਰ ਤੋਲਕਾਂ ਦੇ ਵਿੱਚ ਆ ਜੀ। ਹਾਲਾਂਕਿ ਉਹਦੀ 40% ਇੱਕ ਲੱਤ ਜਿਹੜੀ ਆ ਉਹ ਪੋਲੀਓ ਦੇ ਨਾਲ ਅਫੈਕਟਡ ਆ।
ਫਿਰ ਵੀ ਉਹ ਨਾਰਮਲ ਦੇ ਵਿੱਚ ਜਿਹੜਾ ਜੀ ਉਹ ਭਾਰ ਚੁੱਕਦੀ ਆ ਵੇਟ ਲਿਫਟਿੰਗ ਦੇ ਵਿੱਚ। ਉਹਨੇ ਸਾਊਥ ਅਫਰੀਕਾ ਖੇਡਣ ਜਾਣਾ ਸੀ ਜੀ, 1,80,000 ਦਾ ਖਰਚਾ ਸੀਗਾ। ਤੁਸੀਂ ਦੇਖੋ ਹੈਂਡੀਕੈਪ ਹੋਵੇ, 64 ਮੈਡਲ ਉਸ ਕੁੜੀ ਨੇ ਹੁਣ ਤੱਕ ਜਿੱਤੇ ਹੋਏ ਆ ਨੈਸ਼ਨਲ ਲੈਵਲ ਦੇ, ਪਰ ਉਹਦੀ ਬਾਅਦ ਹੀ ਜੀ ਕਿਸੇ ਨੇ ਨਹੀਂ ਫੜੀ, ਉਹਨੂੰ ਇੰਨਾ ਖਰਚਾ ਨਹੀਂ ਦਿੱਤਾ ਗਿਆ ਜੀ। ਉਹਦੇ ਵਾਸਤੇ ਵੀ ਇੱਕ NRI ਜਿਹੜੇ ਸੀਗੇ ਜੀ ਉਹ ਸਾਹਮਣੇ ਆਏ, ਲੱਖ ਰੁਪਈਆ ਤਾਂ ਉਹਨੇ ਟੂਮ ਟੱਲੇ ਆਪਣੇ ਵੇਚ ਲਏ ਤੇ 80,000 ਰੁਪਈਆ ਜਿਹੜਾ ਸੀਗਾ ਜੀ ਉਹਨਾਂ ਨੇ ਦੇ ਕੇ ਉਹਨੂੰ ਜਿਹੜਾ ਪਹੁੰਚਾਇਆ। ਇਹ ਬਿਲਕੁਲ ਗਲਤ ਪਾਲਿਸੀਜ਼ ਨੇ ਜੀ। ਤਾਂ ਹੀ ਕਰਕੇ ਜਿਹੜੇ ਦੂਜੇ ਮੁਲਕ ਨੇ ਖਾਸ ਤੌਰ ਦੇ ਉੱਤੇ ਧਮਕੀਆਂ ਤਾਂ ਚਾਈਨਾ ਨੂੰ ਦਿੰਦੇ ਨੇ। ਚਾਈਨਾ ਦੇ ਨਾਲ ਖੇਡਾਂ ਵਗੈਰਾ ਦੇ ਵਿੱਚ ਮੁਕਾਬਲਾ ਤਾਂ ਕਰਕੇ ਦੇਖੋ ਨਾ ਜੀ, ਉਹ ਕਿੱਥੇ ਦੀ ਕਿੱਥੇ ਲੰਘਦੇ ਨੇ ਤੇ ਇਹ ਕਿੱਥੇ ਖੜੇ ਨੇ ਅਜੇ। ਜੀ ਬਿਲਕੁਲ। ਅੱਗੇ ਵਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਜੀ, ਮੈਂ ਤੁਹਾਡੇ ਲਈ ਇੱਕ ਮੇਰੇ ਕੋਲ ਕਮੈਂਟ ਸੀਗਾ ਕਿ ਤੁਸੀਂ ਖਬਰਾਂ ਬਹੁਤ ਵਧੀਆ ਦਿੰਦੇ ਆ, ਖੜ ਕੇ ਦਿੰਦੇ ਆ। ਬਾਕੀ ਮਿੰਟੂ ਜੀ ਦੀਆਂ ਵੀ ਬਹੁਤ ਸੋਹਣੀਆਂ ਹੁੰਦੀਆਂ, ਪਰ ਜੋ ਗੱਲਬਾਤ ਤੁਹਾਡੀ ਖਬਰਾਂ 'ਚ ਆ ਬਾਹਲੀ ਅਲੱਗਾ ਹੁੰਦੀ ਆ, ਇਸ ਲਈ ਬਹੁਤ ਧੰਨਵਾਦ ਹੈ ਤੁਹਾਡਾ। ਤੇ ਇੱਕ ਮੈਂ ਕੁਐਸਚਨ ਕਰਨਾ ਚਾਹੁੰਦਾ ਸੀ, ਜਿੱਦਾਂ ਆਪਣੇ ਦਰਖਤ ਬਹੁਤ ਜਲਦੀ ਨਾਲ ਮੁੱਕ ਰਹੇ ਇੰਡੀਆ ਦੇ ਵਿੱਚ, ਜਿਸ ਹਿਸਾਬ ਨਾਲ ਮੁੱਕ ਰਹੇ ਆ, ਇਸ ਹਿਸਾਬ ਨਾਲ ਤਾਂ ਜਿੱਦਾਂ ਪਾਣੀ ਤੋਂ ਪਹਿਲਾਂ ਮੈਨੂੰ ਲੱਗਦਾ ਦਰਖਤ ਹੀ ਸ਼ਾਇਦ ਮੁੱਕ ਜਾਣੇ ਆ। ਅਸੀਂ ਚਾਹੁੰਦੇ ਹਾਂ ਵੀ ਹੁਣ ਪੈਸਾ ਅਸੀਂ ਭੇਜ ਸਕਦੇ ਹਾਂ, ਪਰ ਸਾਨੂੰ ਕੋਈ ਜ਼ਰੀਆ ਨਹੀਂ ਦਿਖਦਾ ਵੀ ਇਹਦੇ ਲਈ ਕੀ ਕੀਤਾ ਜਾ ਸਕੇ। ਤੁਸੀਂ ਕੋਈ ਸੁਝਾਅ ਦੇ ਸਕਦੇ ਆ ਕਿ ਇਹਦੇ ਲਈ ਕੀ ਕੀਤਾ ਜਾ ਸਕਦਾ? ਅਸੀਂ ਜਿੰਨਾ ਹੋ ਸਕਦਾ ਹੈਲਪ ਕਰ ਸਕਦੇ ਹਾਂ, ਤਾਂ ਪਰ ਕੁਛ ਹੈ ਸੁਝਾਅ ਕੋਈ ਤੁਹਾਡਾ, ਜਾਂ ਕੀ ਕੀਤਾ ਜਾਵੇ ਇਹਦੇ ਲਈ? ਹੁਣ ਅਸੀਂ ਤਾਂ ਜਾ ਕੇ ਉੱਥੇ ਕਰ ਨਹੀਂ ਸਕਦੇ, ਹੈ ਨਾ, ਰਾਈਟ? ਠੀਕ ਹੈ, ਸੁਣਦੇ ਰਹੋ ਵਰਿੰਦਰ ਜੀ, ਸੁਣਦੇ ਰਹੋ ਜੀ। ਮਿਹਰਬਾਨੀ ਜੀ। ਪਹਿਲਾਂ ਤਾਂ ਦੇਖੋ ਇਉਂ ਆ ਕਿ ਇੱਕ ਤਾਂ ਮੈਂ ਇਹ ਸੁਜੈਸਟ ਨਹੀਂ ਕਰਦਾ ਕਿ ਇੱਥੇ ਕਿਸੇ ਸੰਸਥਾ ਵਗੈਰਾ ਨੂੰ ਤੁਸੀਂ ਜਿਹੜਾ ਜੀ ਇਹ ਆਖੋ। ਕੁਛ ਦਿਨ ਪਹਿਲਾਂ ਜਿੱਦਾਂ ਕੋਈ ਜੰਗਲਾਤ ਮਹਿਕਮਾ ਵੀ ਹੈ, ਜਿਹੜੇ ਸਾਧੂ ਸਿੰਘ ਧਰਮਸੋਤ ਨੇ ਉਹ ਗੈਸਟ ਸਨ ਇੱਕ ਪ੍ਰੋਗਰਾਮ ਦੇ ਵਿੱਚ। ਮੈਂ ਉਹਨਾਂ ਕੋਲ ਇਹ ਸਵਾਲ ਉਠਾਇਆ ਸੀਗਾ ਕਿ ਜਿਹੜੇ ਹਾਈਵੇਜ਼ ਨੇ ਉਹਨਾਂ ਦੇ ਵਿਚਾਲੇ ਜਿਹੜੀ ਜਗ੍ਹਾ ਆ, ਜਦੋਂ ਤੁਸੀਂ ਕੰਟਰੈਕਟ ਜਿਹੜੇ ਸਟੇਟ ਹਾਈਵੇ ਨੇ, ਕਮ ਸੇ ਕਮ ਚਲੋ ਨੈਸ਼ਨਲ ਹਾਈਵੇ ਤੇ ਛੱਡ ਦਿਓ, ਸੈਂਟਰ ਦੇ ਅੰਡਰ, ਸਟੇਟ ਹਾਈਵੇ ਦੇ ਉੱਤੇ ਉਹਨਾਂ ਦੇ ਨਾਲ ਇਹ ਕਿਉਂ ਨਹੀਂ ਲਿਖਿਆ ਜਾਂਦਾ? ਜਦੋਂ ਤੁਸੀਂ ਉਹਨਾਂ ਨੂੰ ਵੇਚ ਤਾਂ ਦਿੱਤੇ ਹਾਈਵੇ, ਕਿਉਂਕਿ ਉਹਨਾਂ ਨੇ ਟੋਲ ਲਾਉਣੇ ਆ, ਤੇ ਕਮ ਸੇ ਕਮ ਇਹ ਮੱਦ ਤਾਂ ਉਹਦੇ ਵਿੱਚ ਇੱਕ ਪਾਈ ਜਾ ਸਕਦੀ ਆ ਕਿ ਜਿਹੜੀ ਵਿਚਾਲੇ ਵਾਲੀ ਜਗ੍ਹਾ ਆ ਉਹਦੇ ਵਿੱਚ ਇੱਕ ਲੇਨ ਜਿਹੜੀ ਆ ਜੀ ਉਹ ਰੁੱਖਾਂ ਦੀ, ਰਵਾਇਤੀ ਰੁੱਖਾਂ ਦੀ ਲਾ ਦਿਓ। ਉੱਥੇ ਬੂਟੀ ਲਾਈ ਜਾ ਰਹੀ ਹੈ ਜੀ ਇੱਕ ਫੁੱਲਾਂ ਦੇ ਵਾਲੀ, ਉਸ ਬੂਟੀ ਦੇ ਨਾਲ ਕੁਛ ਨਹੀਂ ਹੋਣਾ ਜੀ। ਬਿਨਾਂ ਰੁੱਖਾਂ ਤੋਂ ਜ਼ਿੰਦਗੀ ਜਿਹੜੀ ਆ ਜੀ ਉਹ ਰਹਿਣੀ ਨਹੀਂ। ਜੇ ਤੁਸੀਂ ਕੁਝ ਕਰ ਸਕਦੇ ਹੋ ਉੱਥੇ ਬੈਠੇ ਸਾਰੇ ਲੋਕ, ਤਾਂ ਇਹ ਕਰ ਸਕਦੇ ਹੋ ਕਿ ਆਪੋ ਆਪਣੇ ਪਿੰਡਾਂ ਥਾਵਾਂ ਦੇ ਉੱਤੇ ਡਾਇਰੈਕਟ ਲਿੰਕ ਜਿਹੜੇ ਨੇ ਲੋਕਾਂ ਦੇ ਨਾਲ ਕਰੋ। ਤੁਸੀਂ ਉਹਨਾਂ ਨੂੰ ਅਵੇਅਰ ਕਿਸੇ ਤਰੀਕੇ ਨਾਲ ਕਰੋ। ਦੇਖੋ ਬੂਟੇ ਕੋਈ ਮਹਿੰਗੇ ਨਹੀਂ ਹੈਗੇ, ਈਵਨ ਬੂਟੇ ਫ੍ਰੀ ਨੇ। 2 ਕਰੋੜ ਬੂਟੇ ਸਰਕਾਰ ਨੇ ਐਤਕੀ ਦੇਣੇ ਸੀਗੇ, ਤੇ ਉਹ ਜਿਹੜੀਆਂ ਨਰਸਰੀਜ਼ ਵਗੈਰਾ ਨੇ ਮਿਲ ਜਾਂਦੀਆਂ ਨੇ। ਈਵਨ ਜਿਹੜੇ ਬਲਬੀਰ ਸਿੰਘ ਸੀਚੇਵਾਲ ਹੋਰੀ ਨੇ ਉਹਨਾਂ ਦੀ ਨਰਸਰੀ ਆ, ਉੱਥੋਂ ਬੂਟੇ ਜਿਹੜੇ ਮਿਲ ਜਾਂਦੇ ਆ। ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਦੇ ਨੇੜੇ ਤੇੜੇ ਉਹਨਾਂ ਨੇ ਹਰਿਆਲੀ ਕੀਤੀ ਪਈ ਆ, ਉਹਨਾਂ ਦੀਆਂ ਨਰਸਰੀਆਂ ਨੇ, ਉੱਥੋਂ ਬੂਟੇ ਜਿਹੜੇ ਆ ਜੀ ਉਹ ਮਿਲ ਜਾਂਦੇ। ਬੂਟਿਆਂ ਦੇ ਉੱਤੇ ਪੈਸਿਆਂ ਦੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਜੀ। ਜੇ ਕਿਸੇ ਜਗ੍ਹਾ ਤੁਹਾਨੂੰ ਲੱਗੇ ਕੋਈ 100-150 ਬੂਟਾ ਚਾਹੀਦਾ, ਤੁਸੀਂ ਮੈਨੂੰ ਦੱਸ ਦੇਣਾ, ਕਿਸੇ ਨਾ ਕਿਸੇ ਨਰਸਰੀ ਨੂੰ ਕਹਿ ਕੇ ਜਿਹੜਾ ਜੀ ਦਵਾ ਦਿਆਂਗੇ, ਪਰ ਉਹਦੇ ਵਿੱਚ ਇੱਕ ਕਮਿਟਮੈਂਟ ਜਿਹੜੀ ਆ ਜੀ ਉਹ ਚਾਹੀਦੀ ਹੋਊਗੀ। ਇਹ ਨਹੀਂ ਹੈਗਾ ਕਿ ਕਿਸੇ ਜਗ੍ਹਾ ਦੇ ਉੱਤੇ 100 ਬੂਟਾ ਲੱਗ ਗਿਆ, 50 ਬੂਟੇ ਲੱਗ ਗਏ। ਉਹਨੂੰ ਪਾਲਣਾ ਬਹੁਤ ਜ਼ਰੂਰੀ ਹੈ ਜੀ। 3 ਸਾਲ ਘੱਟੋ ਘੱਟ ਜਿਹੜੇ ਆ ਜੀ ਉਹ ਬੂਟਾ ਇੱਕ ਬੱਚਿਆਂ ਵਰਗੀ ਜਿਹੜੀ ਹੈ ਜੀ ਉਹ ਪਰਵਰਿਸ਼ ਮੰਗਦਾ ਹੈ ਕਿ ਉਹਨੂੰ ਜਿਹੜੇ ਜਾਨਵਰ ਨੇ ਅਵਾਰਾ ਤੁਰੇ ਫਿਰਦੇ ਉਹਨਾਂ ਤੋਂ ਬਚਾਉਣਾ, ਪਾਣੀ ਜਿਹੜਾ ਜੀ ਉਹਨੂੰ ਪਾਉਣਾ। ਅੱਜ ਕੱਲ੍ਹ ਬੂਟਿਆਂ ਨੂੰ ਮੈਂ ਖੁਦ, ਮੇਰੇ ਕੋਲ ਛੋਟੀ ਜਿਹੀ ਆਪਣੀ ਬਗੀਚੀ ਹੈ ਜੀ, ਉਹਦੇ ਵਿੱਚ ਜਿਹੜਾ ਦੇਖ ਰਹੇ ਕਿ ਸਿਉਂਕ ਜਿਹੜੀ ਹੈ ਜੀ ਉਹ ਪੈ ਜਾਂਦੀ। ਹੁਣ ਇੱਕ ਆੜੂ ਦਾ ਬੂਟਾ ਸੀ ਜੀ, ਉਹਨੂੰ ਇੰਨਾ ਫਰੂਟ ਲੱਗਿਆ, ਪਰ ਉਹ 24 ਘੰਟਿਆਂ ਦੇ ਵਿੱਚ ਬੂਟਾ ਬਿਲਕੁਲ ਜਿਹੜਾ ਜੀ ਖਤਮ ਹੀ ਹੋ ਗਿਆ। ਕਿਉਂ? ਇਹ ਬਿਮਾਰੀਆਂ ਜਿਹੜੀਆਂ ਜੀ ਲੱਗਣੀਆਂ, ਉਹਨੂੰ ਕਲੋਜ਼ਲੀ ਵਾਚ ਕਰਨਾ ਕਿੱਥੋਂ ਜਿਹੜਾ ਜੀ ਲੱਗ ਰਿਹਾ। ਜੇ ਕੋਈ ਇਹੋ ਜਿਹੀ ਜਿਹੜੀ ਹੈ ਜੀ ਉਹ ਜ਼ਿੰਮੇਵਾਰੀ ਲੈ ਸਕੇ, ਫਿਰ ਤੁਸੀਂ ਉਹਨੂੰ ਅਵੇਅਰ ਕਰਕੇ ਜਿਹੜਾ ਜੀ ਉਹ ਲਵਾਓ। ਦੂਜੀ ਗੱਲ ਹੈ, ਕਿਸਾਨਾਂ ਨੂੰ ਇਹ ਗੱਲ ਤੁਸੀਂ ਕਹਿ ਸਕਦੇ ਹੋ, ਤੁਹਾਡੀਆਂ ਜ਼ਮੀਨਾਂ ਠੇਕੇ ਦੇ ਉੱਤੇ ਆ, ਇਹ ਇੰਨਾ ਕੁ ਕਰ ਦਿਓ ਕਿ ਅਸੀਂ ਉਹਨੂੰ ਠੇਕੇ ਦੇ ਉੱਤੇ ਦੇਵਾਂਗੇ, ਜਿਹੜਾ ਭਾਈ ਹਰ ਕਿੱਲੇ ਦੇ ਨੁੱਕਰ ਦੇ ਉੱਤੇ ਇੱਕ ਬੂਟਾ ਜਿਹੜਾ ਜੀ ਰਵਾਇਤੀ ਬੂਟਾ ਲਾ ਦਊਗਾ। ਸ਼ਤੂਤ ਲਾ ਦਿਓ, ਨਿੰਮਾ ਲਾ ਦਿਓ, ਧਰੇਕਾਂ ਜਿਹੜੀਆਂ ਨੇ ਉਹ ਲਾ ਦਿਓ। ਇਹ ਰਵਾਇਤੀ ਬੂਟੇ ਕੁਛ ਹੈਗੇ ਆ, ਜਾਮਨ ਦੇ ਬੂਟੇ ਲੱਗ ਸਕਦੇ। ਸਿਰਫ ਥੋੜੇ ਛੌਰੇ ਦੀ ਵਜ੍ਹਾ ਕਰਕੇ ਜ਼ਿਮੀਂਦਾਰਾਂ ਨੇ ਸਾਰੇ ਬੂਟੇ ਜਿਹੜੇ ਆ ਜੀ ਉਹ ਵੱਢ ਦਿੱਤੇ। ਸਰਕਾਰਾਂ ਜ਼ਿੰਮੇਵਾਰ ਨੇ, ਇਹਦੇ 'ਚ ਕੋਈ ਡਾਊਟ ਨਹੀਂ, ਉਹਨਾਂ ਨੂੰ ਬਖਸ਼ਿਆ ਨਹੀਂ ਜਾ ਸਕਦਾ ਕਿ ਪੂਰੇ ਦੇ ਪੂਰੇ ਰੁੱਖ ਵੱਢਦੇ। ਪਰ ਮਨੁੱਖ ਜਿਹੜਾ ਆਪ ਵੀ, ਪੰਜਾਬੀ ਜਿਹੜੇ, ਇਹ ਖੁਦ ਵੀ ਬਹੁਤ ਵੱਡੇ ਜ਼ਿੰਮੇਵਾਰ ਨੇ ਜੀ, ਜਿਨ੍ਹਾਂ ਨੇ ਬੂਟਾ ਕੋਈ ਛੱਡਿਆ ਹੀ ਨਹੀਂ। ਜਿੱਥੇ ਇੱਥੇ ਤੁਸੀਂ ਕਿਸੇ ਕਲੋਨੀ ਚੱਲ ਜਾਓ ਤੇ ਕੋਈ ਫੰਕਸ਼ਨ ਹੋਵੇ, ਸਾਰੇ ਜਿਹੜੇ ਕਾਰਾਂ ਵਾਲੇ ਆ ਨਾ ਉਹ ਲੱਭਦੇ ਫਿਰਦੇ ਆ ਵੀ ਬੂਟਾ ਕਿੱਥੇ ਆ। ਥੋੜੀ ਜਿਹੀ ਚੁੰਝ ਜਿਹੜੀ ਆ ਉਹ ਫਸੇ ਕਾਰ ਦੀ ਤੇ ਮੈਂ ਛਾਵੇਂ ਲਾਵਾਂ। ਹੁਣ ਜਦੋਂ ਬੂਟੇ ਲਾਓਗੇ ਨਹੀਂ ਤੇ ਛਾਵਾਂ ਜਿਹੜੀਆਂ ਜੀ ਉਹ ਕਿੱਥੋਂ ਆਉਣਗੀਆਂ?
ਮੈਂ ਜਿਹੜੀ ਕਾਲੋਨੀ ਦੇ ਵਿੱਚ ਰਹਿੰਦਾ ਜੀ, ਅਸੀਂ ਆਪਣੇ ਤੌਰ ਦੇ ਉੱਤੇ ਸਾਰੇ ਜਿਹੜੀ ਕੋਸ਼ਿਸ਼ ਕਰਦੇ ਹਾਂ, ਪੂਰੀ ਗ੍ਰੀਨਰੀ ਆ ਜੀ, ਐਨ ਜਿਹੜੀ ਹਰ ਜਗ੍ਹਾ ਕੋਈ ਨਹੀਂ ਛੱਡੀ ਹੋਈ ਥਾਂ ਜਿੱਥੇ ਲੋੜ ਸੀ ਤੇ ਬੂਟਾ ਜਿਹੜਾ ਉਹ ਲੱਗਿਆ ਨਹੀਂ। ਪਰ ਪਾਲਣੇ ਜਿਹੜੇ ਆ ਜੀ ਜ਼ਰੂਰੀ ਹੈ। ਜੇ ਕੋਈ ਇਹੋ ਜਿਹੀ ਕਮਿਟਮੈਂਟ ਦੇਵੇ ਪਾਲਣ ਦੀ, ਤੁਸੀਂ ਜ਼ਮੀਨਾਂ ਠੇਕੇ ਤੇ ਦਿੱਤੀਆਂ ਨੇ, ਸਿੰਪਲ ਜੀ ਗੱਲ ਆ, ਉਹਨੂੰ ਕੋਈ ਤਾਂ ਮਿਲੂਗੀ 50 ਬੂਟੇ ਲਾ ਤੇ 50 ਪਾਲ। ਜੀ ਬਿਲਕੁਲ। ਅੱਗੇ ਹਰਵਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਭੈਣ ਜੀ ਕੁਐਸਚਨ ਹੈਗਾ ਪੰਨੂ ਸਾਹਿਬ ਨੂੰ। ਪਿੱਛੇ ਜਿਹੇ ਜਿੱਦਾਂ 2 ਸਾਲ ਹੋ ਗਏ, ਦਰਬਾਰ ਸਾਹਿਬ ਦੀ ਦਰਸ਼ਨੀ ਜਿਹੜੀ ਦੇ ਦਰਵਾਜ਼ੇ ਸ਼੍ਰੋਮਣੀ ਕਮੇਟੀ ਨੇ ਰਿਪੇਅਰ ਕਰਨ ਲਈ ਉਤਾਰੇ ਸੀ, ਉਹਨਾਂ ਬਾਰੇ ਕੋਈ ਹੈਗੀ ਇਹਨਾਂ ਦੇ ਕੋਲ ਅਪਡੇਟ ਵੀ ਕਿੱਦਾਂ ਉਹ ਨਹੀਂ ਦੁਬਾਰਾ ਲਾ ਦਿੱਤੇ ਜਾਂ ਨਹੀਂ, ਜਾਂ ਵੀ ਉਦੋਂ ਹੀ ਬਸ ਲਾਉਣ ਦਾ ਹੀ ਸੀਗਾ ਉਹਨਾਂ ਦਾ ਮਨੋਰਥ ਵੀ ਲਾ ਕੇ ਹੀ ਰੱਖਣੇ ਆ ਜਾਂ ਕਿੱਦਾਂ? ਥੈਂਕ ਯੂ। ਜਵਾਬ ਤਾਂ ਤੁਸੀਂ ਆਪ ਹੀ ਦੇ ਦਿੱਤਾ ਜੀ। ਮਨੋਰਥ ਉਹਨਾਂ ਦਾ ਜਿਹੜਾ ਜੀ ਕੁਝ ਹੋਰ ਸੀਗਾ। ਅਜੇ ਤੱਕ ਤਾਂ ਮੈਂ ਤਕਰੀਬਨ ਪਿਛਲੇ ਕੋਈ 6-7 ਮਹੀਨੇ ਤੋਂ ਤਾਂ ਨਹੀਂ ਗਿਆ ਜੀ, ਆਪਣੇ ਤੌਰ ਤੇ ਮੈਂ ਨਹੀਂ ਦੇਖੇ। ਪਰ ਇੰਨਾ ਕੁ ਪ੍ਰੋਮਿਸ ਹੈ ਜੀ, ਮੈਂ ਇਹ ਪਤਾ ਕਰਕੇ ਅੱਜ ਹੀ ਜਿਹੜਾ ਜੀ ਕੱਲ ਜਾਂ ਪਰਸੋਂ ਦੇ ਵਿੱਚ ਮੈਂ ਤੁਹਾਨੂੰ ਜ਼ਰੂਰ ਜਿਹੜਾ ਜੀ ਉਹ ਕਨਫਰਮ ਕਰ ਦੂੰਗਾ ਕਿ ਉਹ ਲੱਗੇ ਨੇ ਜਾਂ ਨਹੀਂ। ਅਜੇ ਤੱਕ ਕੋਈ ਇੱਦਾਂ ਦੀ ਰਿਪੋਰਟ ਨਹੀਂ ਸਾਹਮਣੇ ਆਈ ਕਿ ਉਹ ਦੁਬਾਰਾ ਜਿਹੜੇ ਆ ਉਹ ਲੱਗ ਗਏ ਆ, ਕਿਉਂਕਿ ਉੱਥੇ ਅੰਦਰ ਸੂਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਹੈਗੇ ਨੇ। ਖਾਸ ਤੌਰ ਦੇ ਉੱਤੇ ਜਿਹੜੇ ਨੌਜਵਾਨ ਜਿਹੜੇ ਗੁਰਸਿੱਖ ਮੁੰਡੇ ਅੰਦਰ ਕੰਮ ਕਰਦੇ ਆ ਜੀ, ਉਹ ਬੜੇ ਤਤਪਰ ਰਹਿੰਦੇ ਆ ਇਹੋ ਜਿਹੀਆਂ ਗੱਲਾਂ ਦੇ ਵਾਸਤੇ। ਉਹ ਨੇੜਿਓਂ ਨਿਗਾਹ ਵੀ ਰੱਖਦੇ ਆ ਤੇ ਜਦੋਂ ਕੋਈ ਮਾੜੀ ਚੰਗੀ ਘਟਨਾ ਵਾਪਰਦੀ ਆ ਤੇ ਉਹ ਦੱਸਦੇ ਵੀ ਨੇ। ਮੈਂ ਉਹਨਾਂ ਤੋਂ ਇਹਦੀ ਪੂਰੀ ਡਿਟੇਲ ਜਿਹੜੀ ਲੈ ਕੇ ਜੀ ਪੰਜਾਬੀ ਰੇਡੀਓ USA ਦੇ ਵਿੱਚ ਇੱਕ ਅੱਧੇ ਦਿਨ ਜ਼ਰੂਰ ਤੁਹਾਨੂੰ ਦੱਸੂਗਾ। ਸੰਤੋਖ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਜੀ, ਮੈਂ ਕਿਤੇ ਉਹ ਕੀਤਾ ਜੀ ਉਹਨੂੰ ਆਪਣਾ ਜਿਹੜਾ ਬੰਦੇ ਹਸਪਤਾਲ ਹੈ ਜੀ, ਉਹਦਾ ਕੀਤਾ ਤੁਹਾਨੂੰ ਸਵਾਲ ਵੀ ਉਹਦੇ ਮੇਰਾ ਇੱਕ ਬੁੱਚੜਖਾਨਾ ਵਾ, ਉਹਦੇ ਉੱਤੇ ਕੀ ਹੈ, ਉੱਥੇ ਕੋਈ ਚੀਜ਼ ਨਹੀਂ, ਨਾ ਕੋਈ ਇਲਾਜ ਹੈ ਨਾ ਕੋਈ ਗੱਲ ਹੈ, ਉੱਥੇ ਤੇ ਬੰਦੇ ਮਾਰਨ ਵਾਲੀ ਗੱਲ ਹੈ। ਥੈਂਕ ਯੂ। ਬਿਲਕੁਲ ਜੀ, ਮੈਂ ਤਾਂ ਜਵਾਬ ਤਾਂ ਜਿਹੜਾ ਜੀ ਉਹ ਦਿੱਤਾ, ਜਿਹੜੀ ਮੇਰਾ ਖਿਆਲ ਸ਼੍ਰੋਮਣੀ ਕਮੇਟੀ ਵਾਲੇ ਕਹਿ ਰਹੇ ਨੇ ਜਿਹੜੇ ਹਸਪਤਾਲ ਜੀ। ਹਾਂ ਜੀ, ਹਾਂ ਦਿੱਤਾ ਤਾਂ ਹੈ ਜੀ ਜਵਾਬ। ਉੱਥੇ ਜਦੋਂ ਉਹਨਾਂ ਚੀਜ਼ਾਂ ਵੱਲ ਧਿਆਨ ਹੀ ਕੋਈ ਨੀਗਾ ਜੀ। ਧਿਆਨ ਤਾਂ ਉਹ ਸਿਆਸਤ ਦੇ ਵਿੱਚ ਹੈ, ਕਬਜ਼ਿਆਂ ਦੇ ਉੱਤੇ ਜਿਹੜਾ ਜੀ ਉਹ ਧਿਆਨ ਹੈ। ਐਕਚੁਅਲੀ ਜਿਹੜੇ ਸੇਵਾ ਭਾਵਨਾ ਵਾਲੀ ਗੱਲ ਹੁੰਦੀ ਸੀ ਨਾ, ਸੇਵਾ ਕਰਨ ਦੇ ਵਾਸਤੇ ਜਿਹੜਾ ਜੀ ਕੋਈ ਆਉਂਦਾ ਸੀ ਇਹਨਾਂ ਸੰਸਥਾਵਾਂ ਦੇ, ਉਹ ਮੁੱਕ ਗਈ ਜੀ। ਜਦੋਂ ਸੇਵਾ ਭਾਵਨਾ ਮੁੱਕ ਗਈ ਤੇ ਫਿਰ ਉੱਥੋਂ ਜਿਹੜੀ ਇਨਸਾਨੀਅਤ ਹੈ ਉਹ ਨਿਰਸੰਦੇਹ ਘਟੂਗੀ। ਰਾਜਨੀਤੀ ਜਿਹੜੀ ਆ ਉਹ ਭਾਰੂ ਹੋ ਗਈ। ਪਰ ਜਦੋਂ ਲਿਫਾਫਿਆਂ ਦੇ ਵਿੱਚੋਂ ਨਾਂ ਨਿਕਲਣ ਲੱਗ ਗਏ, ਉੱਥੇ ਹੀ ਤਾਂ ਜਿਹੜੀ ਆ ਜੀ ਮੁਸ਼ਕਿਲ ਆਈ ਨਾ, ਕਿ ਹਰ ਬੰਦੇ ਦੀ ਇਹ ਝਾਕ ਰਹਿੰਦੀ ਆ ਵੀ ਜੇ ਐਤਕੀ ਨਿਕਲ ਆਇਆ ਤੇ ਅਗਲੀ ਵਾਰੀ ਲਿਫਾਫੇ 'ਚੋਂ ਨਾਂ ਕਢਾਉਣ ਦੇ ਵਾਸਤੇ ਜੋੜ ਤੋੜ ਵੀ ਕਰਨੇ ਪੈਣਗੇ ਤੇ ਉਹਨੂੰ ਫਿਰ ਚੱਲਣਾ ਵੀ ਉਹਨਾਂ ਲੋਕਾਂ ਦੇ ਹਿਸਾਬ ਦੇ ਨਾਲ ਪਊਗਾ ਜਿਨ੍ਹਾਂ ਵੱਲੋਂ ਲਿਫਾਫੇ ਆਉਣੇ ਹੁੰਦੇ ਆ ਜੀ। ਸੋ ਇਹ ਲਿਫਾਫੇ ਹੀ ਬਣ ਕੇ ਰਹਿ ਗਏ ਜੀ ਅਹੁਦੇ ਜਿਹੜੇ ਸੀ। ਮੋਹਨ ਲਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਪਨੂ ਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਛੋਟਾ ਜਿਹਾ ਸਵਾਲ ਹੈ। ਇੱਕ ਨਾ ਫੇਸਬੁੱਕ ਤੇ ਮੈਂ ਵੀਡੀਓ ਦੇਖੀ ਹੈ, ਤੋ ਇੱਕ ਆਦਮੀ ਹੈ ਮੁੰਡਾ, ਤੋ ਐਂਬੂਲੈਂਸ ਨੂੰ ਘੇਰ ਰਿਹਾ 2 ਬੱਚਿਆਂ ਦੇ ਵਿੱਚ। ਕੀ ਉਹਨੂੰ ਕੋਈ ਸਜ਼ਾ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ? ਜੇ ਨਹੀਂ ਮਿਲ ਰਹੀ, ਉਹਨੂੰ ਸਜ਼ਾ ਕੋਈ ਮਿਲੇਗੀ ਕਿ ਨਹੀਂ ਮਿਲੇਗੀ? ਥੈਂਕ ਯੂ। ਦੇਖੋ, ਇਹ ਮੈਂ ਵੀ ਫੇਸਬੁੱਕ ਦੇ ਉੱਤੇ ਉਹਦੀ ਫੋਟੋ ਜਿਹੜੀ ਆ ਉਹ ਸ਼ੇਅਰ ਕੀਤੀ ਆ। ਇਹ ਕੱਲ੍ਹ ਦੀ ਜਿਹੜੀ ਆ ਜੀ ਘਟਨਾ, ਅੰਮ੍ਰਿਤਸਰ ਦਾ ਇਹ ਰਹਿਣ ਵਾਲਾ ਮੁੰਡਾ ਐਕਚੁਅਲੀ ਇਹ ਐਂਬੂਲੈਂਸ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕਰ ਰਿਹਾ ਸੀ। ਉਹਦੇ ਵਿੱਚ ਥੋੜੀ ਟੱਚ ਹੋ ਗਈ ਐਂਬੂਲੈਂਸ ਇਹਦੀ ਗੱਡੀ ਨੂੰ, ਤੇ ਇਹਨੇ ਐਂਬੂਲੈਂਸ ਰੋਕ ਲਈ ਵੀ ਮੈਂ ਜਾਣ ਨਹੀਂ ਦਿੰਦਾ। ਉਹਦੇ ਵਿੱਚ 2 ਬੱਚੇ ਸੀਗੇ ਜੀ ਬਿਮਾਰ, ਜਿਹੜੇ ਲੋਕਾਂ ਨੇ ਜਿਹੜੀ ਆ ਜੀ ਉਹ ਅਵੇਅਰਨੈਸ ਇੰਨੀ ਕੁ ਦਿਖਾਈ ਆ, ਉਹ ਇਹਦੇ ਉੱਥੇ ਗਲਗੁਲ ਵੀ ਪਏ ਨੇ। ਉਹਨਾਂ ਨੇ ਫਿਰ ਜਿਹੜੀ ਆ ਐਂਬੂਲੈਂਸ ਅੱਗੋਂ ਕਢਾਈ ਆ। ਸੋਸ਼ਲ ਮੀਡੀਆ ਦੇ ਉੱਤੇ ਇਸ ਵੇਲੇ ਇਹ ਕਾਫੀ ਜਿਹੜਾ ਜੀ ਉਹ ਚਰਚਿਤ ਹੈ। ਉਹਦੀ ਕਾਰ ਦੀ ਫੋਟੋ ਵਗੈਰਾ ਵੀ ਤੇ ਉਹਦੀ ਵੀ ਮੇਰਾ ਖਿਆਲ ਜਿਹੜਾ ਜੀ ਉਹ ਪੁਲਿਸ ਤੋਂ ਬਚਿਆ ਨਹੀਂ ਜਾਣਾ। ਹੁਣ ਇਹਦੇ ਉੱਤੇ ਜਿਹੜਾ ਮਾਮਲਾ ਦਰਜ ਕਰਨ ਤੋਂ ਇਲਾਵਾ ਹੋਣੀ ਚਾਹੀਦੀ, ਬਿਲਕੁਲ ਹੋਣਾ ਜਿਹੜਾ ਜੀ ਉਹ ਚਾਹੀਦਾ। ਅਵੇਅਰਨੈਸ ਹੀ ਹੈ ਨਹੀਂ ਕਿ ਜੀ ਲੋਕਾਂ ਨੂੰ ਕੁਝ ਨਹੀਂ ਪਤਾ, ਰੂਲ ਐਂਡ ਰੈਗੂਲੇਸ਼ਨ ਜਿਹੜੇ ਨੇ ਉਹ ਕੀ ਨੇ, ਉਹਨਾਂ ਨੂੰ ਫੋਲੋ ਕਿਵੇਂ ਕਰਨਾ। ਜਾਂ ਇੱਕ ਜਿਹੜਾ ਬੱਚਾ ਨਾ ਵੀ ਵੱਡਾ ਵੀ ਹੋਵੇ, ਜੇ ਐਂਬੂਲੈਂਸ ਦਾ ਹੂਟਰ ਜਿਹੜਾ ਜੀ ਉਹ ਚੱਲ ਰਿਹਾ ਤੇ ਇਹਦਾ ਮਤਲਬ ਕਿ ਉਹਦੇ ਅੰਦਰ ਕੋਈ ਜ਼ਿੰਦਗੀ ਮੌਤ ਦੇ ਨਾਲ ਲੜ ਰਿਹਾ। ਬਣਦਾ ਤਾਂ ਇਹ ਹੈ ਨਾ ਕਿ ਸਾਈਡ ਦੇ ਉੱਤੇ ਪੁੱਲ ਆਪਣੀ ਗੱਡੀ ਕਰ ਲਓ ਔਰ ਉਹਨੂੰ ਲੰਘ ਜਾਣ ਦਿਓ। ਪਰ ਨਾ ਤਾਂ ਪਹਿਲੀ ਜਨਰੇਸ਼ਨ ਨੇ ਸਿੱਖਿਆ ਤੇ ਉਹ ਨਵੀਂ ਜਨਰੇਸ਼ਨ ਦੇ ਵਿੱਚੋਂ ਆ, ਨਾ ਉਹ ਸਿੱਖਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨੇ ਕਿ ਸਾਡੀ ਇੱਥੇ ਰਿਸਪੌਂਸਿਬਿਲਿਟੀ ਜਿਹੜੀ ਆ ਜੀ ਉਹ ਕੀ ਬਣ ਗਈ। ਉਹ ਤਾਂ ਇੱਥੋਂ ਤੱਕ ਕਹਿੰਦਾ ਮੇਰਾ ਨਾਮ ਆ, ਜੋ ਕਰਨਾ ਆ ਉਹ ਕਰ ਲਓ। ਐਸੇ ਦਿਮਾਗ ਜਿਹੜੇ ਜੀ ਪੰਜਾਬੀਆਂ ਦੇ ਖਰਾਬ ਹੋ ਗਏ ਹੋਏ ਨੇ। ਸਿਰਫ ਔਰ ਸਿਰਫ ਫੁਕਰਪੁਣਾ ਜਿਹੜਾ ਨਾ ਜੀ ਉਹ ਚੌੜਾ ਹੋ ਕੇ ਜਿਹੜਾ ਜੀ ਉਹ ਬੋਲ ਰਿਹਾ। ਉਹ ਕਹਿੰਦੇ ਕਿ ਤੂੰ ਕੌਣ ਹੁੰਨਾ ਕਿ ਮੈਨੂੰ ਜਿਹੜੀ ਆ ਉਹ ਗੱਲ ਸਿਖਾ ਦੇਵੇਂ। ਬਿਲਕੁਲ ਜੀ, ਕਹਿੰਦੇ ਹੁੰਦੇ ਕਾਇਦੇ ਕਾਨੂੰਨ ਦਾ ਤਾਂ ਕੋਈ ਮਤਲਬ ਹੀ ਨਹੀਂ ਗਾ। ਤਾਂ ਸਾਡੇ ਲਾਸਟ ਕਾਲਰ ਨੇ ਜੀ ਰਜੇਸ਼ ਕੁਮਾਰ ਜੀ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ, ਮੇਰਾ ਇੱਕ ਸਵਾਲ ਸੀਗਾ ਜੀ ਵੀ ਜਿਹੜੀ ਡਿਵੈਲਪ ਕੰਟਰੀ ਵਾਸਤੇ 3 ਚੀਜ਼ਾਂ ਜ਼ਰੂਰੀ ਹੁੰਦੀਆਂ, ਰੋਡ, ਬਿਜਲੀ ਤੇ ਪਾਣੀ, ਤੇ ਮੇਰੇ ਹਿਸਾਬ ਨਾਲ ਪੰਜਾਬ 'ਚ ਤਾਂ ਤਿੰਨੋਂ ਹੀ ਗਾਇਬ ਹੈ। ਇਹਦੇ ਬਾਰੇ ਕੋਈ ਮਾੜਾ ਜਿਹਾ ਦੱਸੋ, ਸਰਕਾਰਾਂ ਕੁਛ ਕਰਦੀਆਂ ਕਿ ਨਹੀਂ? ਦੇਖੋ, ਰੋਡ ਜਿਹੜੀਆਂ ਨੇ ਜੀ ਉਹ ਅਸੀਂ ਦੇਤੀਆਂ ਹੋਈਆਂ ਨੇ ਜੀ ਕੰਪਨੀਆਂ ਨੂੰ, ਉਹ ਸੰਭਾਲਣ। ਜਿਹੜੇ ਜਿਸ ਪਾਸੇ ਵੀ ਤੁਸੀਂ ਜਾਓਗੇ ਅਗਲੇ 2 ਸਾਲ ਦੇ ਵਿੱਚ ਸਾਲ 1.5 ਸਾਲ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਤੁਹਾਨੂੰ ਟੋਲ ਜਿਹੜਾ ਜੀ ਉਹ ਤਕਰੀਬਨ ਦੇਣਾ ਪਊਗਾ। ਬਠਿੰਡੇ ਤੋਂ ਚੱਲ ਪਓ ਅੰਮ੍ਰਿਤਸਰ ਨੂੰ, ਤਕਰੀਬਨ 4 ਟੋਲ ਜਿਹੜੇ ਉਹ ਤੁਹਾਨੂੰ ਦੇਣੇ ਪੈਣਗੇ। ਬਠਿੰਡੇ ਤੋਂ ਚੰਡੀਗੜ੍ਹ ਨੂੰ ਆਉਂਦੇ ਆ 5 ਟੋਲ ਜਿਹੜੇ ਆ ਉਹ ਤੁਹਾਨੂੰ ਦੇਣੇ ਪੈਣਗੇ। ਹੁਸ਼ਿਆਰਪੁਰ ਵਾਲੀ ਸਾਈਡ ਦੇ ਉੱਤੇ ਚੱਲ ਜਾਓ, ਹਰ ਰੋਡ ਦੇ ਉੱਤੇ ਤੁਹਾਨੂੰ ਟੋਲ ਜਿਹੜਾ ਜੀ ਉਹ ਲੱਗਿਆ ਦਿਸੂਗਾ। ਨੈਸ਼ਨਲ ਹਾਈਵੇ ਤੇ ਚੜ੍ਹ ਜਾਓ, ਥਾਂ ਦੇ ਉੱਤੇ ਟੋਲ ਨੇ। ਸੜਕਾਂ ਵਾਲੀ ਗੱਲ ਤਾਂ ਜਿਹੜੀ ਹੈ ਜੀ ਉਹ ਸੜਕਾਂ ਬਣਾਈਆਂ ਨਹੀਂ, ਅਸੀਂ ਸੜਕਾਂ ਵੇਚ ਦਿੱਤੀਆਂ। ਰੋਡ ਟੈਕਸ ਦੇ ਕੇ ਨਿਕਲੋ, ਬਾਹਰ ਨਿਕਲਦਿਆਂ ਸਾਰ ਜਿਹੜਾ ਜੀ ਉਹ ਟੋਲ ਟੈਕਸ। ਚਲੋ ਮੈਂ ਫਿਰ ਵੀ ਕਹਿੰਦਾ ਕਿ ਜਿਹੜੇ ਅਫੋਰਡ ਕਰਦੇ ਨੇ, ਜੇ ਰੋਡ ਸਹੀ ਮਿਲਦੀ ਹੈ, ਗੱਡੀ ਉੱਥੇ ਬਚਦੀ ਆ ਤੇ ਉਹ ਠੀਕ ਹੈ ਜੀ, ਕੁਛ ਟ੍ਰੈਫਿਕ ਤਾਂ ਜਿਹੜਾ ਉਹਦੇ ਉੱਤੋਂ ਘਟੂਗਾ। ਜਿੱਥੋਂ ਤੱਕ ਗੱਲ ਹੈ ਜੀ ਬਿਜਲੀ ਵਾਲੀ, ਦਾਅਵੇ ਤਾਂ ਬਹੁਤ ਵੱਡੇ ਜਿਹੜੇ ਜੀ ਉਹ ਹੁੰਦੇ ਰਹੇ ਨੇ ਕਿ ਬਿਜਲੀ ਸਾਡੇ ਕੋਲੇ ਸਰਪਲਸ ਹੋ ਗਈ ਆ ਤੇ ਅਸੀਂ ਤਾਂ ਪਾਕਿਸਤਾਨ ਨੂੰ ਵੇਚ ਦੇਣੀ ਆ। ਇਸ਼ਤਿਹਾਰ ਵੀ ਅਖਬਾਰਾਂ ਦੇ ਵਿੱਚ ਦੇ ਦਿੱਤੇ ਗਏ ਕਿ ਜਿਹੜੇ ਸੂਬੇ ਨੂੰ ਭਾਈ ਬਿਜਲੀ ਚਾਹੀਦੀ ਆ ਉਹ ਲੈ ਲਓ। ਪਿਛਲੇ ਦਿਨੀ ਮੈਂ ਕਈ ਵਾਰੀ ਉਹ ਗੱਲ ਜਿਹੜੀ ਹੈ ਜੀ ਬਾਰ-ਬਾਰ ਉਹਨੂੰ ਕੋਟ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਮੁੰਬਈ ਗਏ ਸੀ ਤੇ ਉੱਥੇ ਕਹਿੰਦੇ ਅਸੀਂ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਵਾਂਗੇ, ਇੰਡਸਟਰੀ ਲੈ ਆਓ। ਤੇ 2 ਇੰਡਸਟਰੀ ਵਾਲੇ, ਰਿਲਾਇੰਸ ਵਾਲੇ ਤੇ ਮਹਿੰਦਰਾ ਵਾਲੇ ਉੱਥੇ ਬੈਠੇ ਸੀ। ਰਿਲਾਇੰਸ ਵਾਲੇ ਕਹਿੰਦੇ 2 ਰੁਪਏ ਪਰ ਯੂਨਿਟ ਅਸੀਂ ਵੇਚਦੇ ਹਾਂ, ਮਹਿੰਦਰਾ ਵਾਲੇ ਕਹਿੰਦੇ 1.5 ਰੁਪਏ ਸਾਡੇ ਤੋਂ ਲੈ ਲਓ। ਜਦੋਂ ਉਹਨਾਂ ਕੋਲੇ ਇਹੋ ਜਿਹੀ ਜਿਹੜੀ ਹੈਗੀ, ਫਿਰ ਇੰਡਸਟਰੀ ਤੁਹਾਡੀ ਬਿਜਲੀ ਨੂੰ ਜਿਹੜਾ ਜੀ ਉਹ ਕੀ ਕਰੂਗੀ? ਐਕਚੁਅਲੀ ਬਿਜਲੀ ਵਾਲੇ ਮਸਲੇ ਦੇ ਉੱਤੇ ਇੱਕ ਬਹੁਤ ਵੱਡਾ ਸਕੈਮ ਜਿਹੜਾ ਜੀ ਇੱਥੇ ਪੰਜਾਬ ਦੇ ਵਿੱਚ ਹੋਇਆ। ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਜਿਹੜੇ ਲਾਏ ਗਏ ਆ, ਉਹਨਾਂ ਨੂੰ ਹੱਥ ਵੱਢ ਕੇ ਜਿਹੜੇ ਆ ਜੀ ਪੰਜਾਬ ਦੇ ਲੋਕਾਂ ਦੇ ਦਿੱਤੇ ਗਏ ਆ ਲੰਮੇ ਸਾਲਾਂ ਦੇ ਵਾਸਤੇ ਕਿ ਯੂ ਹੈਵ ਟੂ ਬਾਏ ਫਰਮ ਦੈਮ, ਨਹੀਂ ਤਾਂ ਅਦਰਵਾਈਜ਼ ਕੰਟਰੈਕਟ ਦੇ ਵਿੱਚ ਇਹ ਲਿਖਿਆ ਹੋਇਆ ਜੀ ਇੰਨੇ ਪੈਸੇ ਤੁਹਾਨੂੰ ਦੇਣੇ ਪੈਣਗੇ। ਸੋ 4 ਚਫੇਰੇ ਤੋਂ ਲੋਕ ਜਿਹੜੇ ਆ ਜੀ ਉਹ ਘੇਰ ਲਏ ਗਏ ਆ। ਡਿਵੈਲਪਮੈਂਟ ਜਿਹੜੀ ਆ ਜੀ ਉਹ ਕਿੱਥੇ ਹੋਣੀ? ਡਿਵੈਲਪਮੈਂਟ ਹੋਈ ਆ ਆਪਣੀ 7 ਸਟਾਰ ਜਿਹੜੇ ਆ ਜੀ ਉਹ ਹੋਟਲ ਬਣ ਗਏ ਹੋਏ ਨੇ। ਬੱਸਾਂ ਜਿਹੜੀਆਂ ਸੀਗੀਆਂ ਜੀ ਉਹ 14-15 ਤੋਂ 250-300 ਤੱਕ ਜਿਹੜੀਆਂ ਉਹ ਜਾ ਪਹੁੰਚੀਆਂ ਨੇ। ਕੇਬਲ ਲਾ ਲਓ ਤੁਸੀਂ, ਕੋਈ ਜਿਹੜਾ ਜੀ ਲਾ ਲਓ, ਚੈਨਲ ਲਾ ਲਓ, ਹਰ ਚੀਜ਼ ਜਿਹੜੀ ਆ ਜੀ ਉਹਨਾਂ ਦੀ ਡਿਵੈਲਪਮੈਂਟ ਜਿਹੜੀ ਆ ਉਹ ਹੋ ਗਈ ਆ। ਤੇ ਉਹਨਾਂ ਦੇ ਭਾਅ ਦਾ ਇਉਂ ਲੱਗਦਾ ਕਿ ਡਿਵੈਲਪਮੈਂਟ ਸਾਰੀ ਹੋ ਗਈ ਆ। ਲੋਕ ਕਿਵੇਂ ਪਛੜ ਗਏ ਆ, ਲੋਕ ਕਿੱਥੇ ਜਿਹੜਾ ਜੀ ਉਹ ਜਾ ਡਿੱਗੇ ਆ। ਅੱਜ ਜੇ ਕਿਸੇ ਨੇ ਨਿਗਾਹ ਮਾਰਨੀ ਹੋਵੇ ਤੇ 70 ਸਾਲਾਂ ਤੋਂ ਲੈ ਕੇ ਅੱਜ ਜਿਹੜੀ ਹੈ ਜੀ ਉਹ ਮਾਰ ਲਏ। ਮੈਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਿ ਸਰਹੱਦੀ ਪਿੰਡਾਂ ਦੇ ਲੋਕ ਜਿਹੜੇ ਨੇ ਅੱਜ ਵੀ ਲੱਕੜ ਦੀਆਂ ਬਣੀਆਂ ਬੇੜੀਆਂ ਦੇ ਉੱਤੇ ਰਾਹ ਜਿਹੜਾ ਉਹ ਪਾਰ ਕਰਕੇ ਆਪਣਾ ਸੌਦਾ ਲੈਣ ਆਉਂਦੇ ਨੇ। ਉਹਨਾਂ ਨੂੰ ਇੱਕ ਬ੍ਰਿਜ ਜਿਹੜਾ ਜੀ ਉਹ ਨਸੀਬ ਨਹੀਂ ਹੋਇਆ। ਇਹ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਮੂੰਹ ਬੋਲ ਦੀ ਤਸਵੀਰ ਆ 70 ਸਾਲਾਂ ਦੇ ਦੌਰਾਨ। ਇੱਧਰ ਦੇਖੋ ਜੀ, 10-10 ਲੱਖ ਦਾ ਤੇ ਸੂਟ ਹੀ ਪਾ ਲੈਂਦੇ ਆ ਨੇਤਾ। ਤੇ ਬਿਲਕੁਲ ਜੀ, ਮੈਂ ਸਰੋਤਿਆਂ ਅੱਗੇ ਕਾਲ ਕਰਾਂਗੀ, ਰਿਕੁਐਸਟ ਕਰਾਂਗੀ ਹੁਣ ਕਾਲਸ ਨਾ ਕਰਿਓ। ਇੱਕ ਸਾਡੇ ਨਾਲ ਕਾਲਰ ਜੁੜੇ ਹੋਏ ਨੇ, ਉਹ ਲੈ ਕੇ ਸਾਡੀ ਸਮਾਪਤੀ ਆ। ਅਮਰਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਨਿੱਕਾ ਸਵਾਲ ਆ, ਜਿੱਦਾਂ ਉੱਥੇ ਪੈਨਸ਼ਨ ਆਰਮੀ ਦੇ ਵਿੱਚੋਂ ਲਈ ਤੇ ਉਹ ਹੁਣ ਆਧਾਰ ਕਾਰਡ ਦਿੱਤਾ, ਸਾਰਾ ਕੁਝ ਕੀਤਾ, ਤੇ ਉਹ ਕਈ ਬੰਦੇ ਕਹਿੰਦੇ ਆ ਵੀ ਇਹ ਅਨਲੀਗਲ ਆ, ਆਪਾਂ ਹੁਣ ਤੇ ਬੰਦਾ ਉੱਥੇ ਨਹੀਂ ਕਰ ਸਕਦਾ। ਉਹਦੇ ਵਾਸਤੇ ਕੋਈ ਨਵਾਂ ਕੋਈ ਹੈਗਾ ਮਾੜਾ ਅਪਡੇਟ? ਥੈਂਕ ਯੂ। ਦੇਖੋ, ਆਧਾਰ ਕਾਰਡ ਤਾਂ ਕੰਪਲਸਰੀ ਹੈ ਜੀ। ਮੈਂ ਇਹ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ, ਮੈਂ ਬੈਂਕ ਦੇ ਮੈਨੇਜਰ ਤੋਂ ਵੀ ਜਿਹੜੀ ਹੈ ਜੀ ਕਨਫਰਮ ਕੀਤੀ ਸੀ, ਬਿਨਾਂ ਆਧਾਰ ਕਾਰਡ ਤੋਂ ਤਾਂ ਅਕਾਊਂਟ ਰਹਿਣੇ ਨਹੀਂ ਗੇ। ਕਿਉਂਕਿ ਤੁਸੀਂ ਇੱਥੋਂ ਜਿਹੜੀ ਹੈ ਜੀ ਉਹ ਪੈਨਸ਼ਨ ਜਿਨ੍ਹਾਂ ਨੇ ਲਈ ਹੋਈ ਆ ਉਹ ਉਹਨਾਂ ਦੀ ਜਿਹੜੀ ਮੁੱਕਦੀ ਨਹੀਂ ਜੀ। ਜਿਹੜੀ ਸਿਟੀਜ਼ਨਸ਼ਿਪ ਤੁਹਾਡੇ ਕੋਲ ਬਾਈ ਬਰਥ ਹੈ ਉਹ ਤਾਂ ਜਿਹੜੀ ਉਹ ਹੈਗੀ ਆ। ਜਿਹੜੀ ਜੇ ਤੁਸੀਂ ਦੂਜੇ ਮੁਲਕ ਦੀ ਸਿਟੀਜ਼ਨਸ਼ਿਪ ਜਿਹੜੀ ਹੈ ਜੀ ਉਹ ਲਈ ਆ, ਜੇ ਤਾਂ ਉਹ ਡਿਊਲ ਉਹਦੇ ਵਿੱਚ ਹੈਗੀ ਆ, ਜਾਂ ਪੈਨਸ਼ਨ ਦੀ ਇਹ ਗੱਲ ਹੈ ਕਿ ਉਹ ਇੱਕ ਮੁਲਕ ਤੋਂ ਤੁਸੀਂ ਲੈ ਸਕਦੇ ਹੋ, ਕੁਝ ਮੁਲਕਾਂ ਦੇ ਵਿੱਚ ਜਿਹੜਾ ਜੀ ਉਹ ਹੈਗਾ। ਜੇ ਉਹ ਆ ਫਿਰ ਤੁਸੀਂ ਇੱਥੋਂ ਨਹੀਂ ਲੈ ਸਕਦੇ। ਜੇ ਅਜੇ ਜਿਵੇਂ ਕੈਨੇਡਾ ਦੇ ਨਾਲ ਇੱਦਾਂ ਦੀ ਸੰਧੀ ਨਹੀਂ ਹੈਗੀ, ਜਿਹੜੀ ਫ੍ਰੀ ਟ੍ਰੇਡ ਐਗਰੀਮੈਂਟ ਦੀ ਗੱਲ ਚੱਲ ਰਹੀ ਆ, ਉਹਦੇ ਵਿੱਚ ਇਹ ਪ੍ਰੋਵੀਜ਼ਨ ਆ ਪਰ ਉਹ ਅਜੇ ਲਾਗੂ ਨਹੀਂ ਹੋਇਆ, ਇੰਪਲੀਮੈਂਟ ਨਹੀਂ ਹੋਇਆ। ਇਸ ਕਰਕੇ ਤੁਹਾਡੀ ਪੈਨਸ਼ਨ ਦੇ ਉੱਤੇ ਤੁਹਾਡਾ ਹੱਕ ਜਿਹੜਾ ਜੀ ਉਹ ਹੈਗਾ। ਤੁਹਾਨੂੰ ਕੁਝ ਜਿਹੜੇ ਆ ਜੀ ਉਹ ਨੁਕਤੇ ਵਗੈਰਾ ਦੱਸਣੇ ਪੈਣਗੇ, ਕਿਉਂਕਿ ਬੈਂਕਾਂ ਵਾਲੇ ਕੀ ਆ ਉਹ ਸਿੱਧਾ ਜਿਹਾ ਫੰਡਾ ਜਿਹੜਾ ਜੀ ਉਹ ਕਰਦੇ ਆ ਉੱਤੋਂ ਆ ਗਿਆ ਤਾਂ ਆ ਖਤਮ ਹੈ। ਤੋ ਇਸ ਕਰਕੇ ਜਿਹੜੀ ਹੈ ਜੀ ਇਹਦੀ ਡਿਟੇਲ ਜਿਹੜੀ ਤੁਹਾਨੂੰ ਲੈਣੀ ਪਊਗੀ। ਤੁਹਾਡੀ ਪੈਨਸ਼ਨ ਨਹੀਂ ਰੁਕ ਸਕਦੀ ਜੇ ਤੁਸੀਂ ਆਧਾਰ ਕਾਰਡ ਉਹਦੇ ਨਾਲ ਜਿਹੜਾ ਜੀ ਉਹ ਲਾਇਆ ਹੋਇਆ ਹੈ,
ਫਿਰ ਤੁਹਾਨੂੰ ਕਿਸੇ ਕਿਸਮ ਦਾ ਜਿਹੜਾ ਜੀ ਉਹ ਪਰਵਾਹ ਕਰਨ ਦੀ ਜ਼ਰੂਰਤ ਨਹੀਂ ਹੈ, ਅਨਲੈਸ ਜਿਹੜੇ ਮੈਨੂੰ USA ਦਾ ਡਿਟੇਲ ਨਹੀਂ ਪਤਾ ਕਿ ਉੱਥੇ ਜਿਹੜੀ ਪੈਨਸ਼ਨ ਹੈ ਉਹ ਤੁਸੀਂ ਲੈ ਸਕਦੇ ਹੋ ਦੂਜੇ ਮੁਲਕ ਦੇ ਵਿੱਚੋਂ ਜਾਂ ਨਹੀਂ। ਇਹ ਸਿਟੀਜ਼ਨਸ਼ਿਪ ਦੇ ਜਿਹੜੇ ਹੈ ਜੀ ਰੂਲ ਰੈਗੂਲੇਸ਼ਨ ਉੱਥੋਂ ਦੇ ਤੁਹਾਨੂੰ ਥੋੜੇ ਸਟੱਡੀ ਕਰਨੇ ਪੈਣਗੇ। ਜੇ ਇੱਥੇ ਤੁਸੀਂ ਆਧਾਰ ਕਾਰਡ ਲਾਤਾ ਤਾਂ ਠੀਕ ਹੈ। ਮੈਂ ਇਹ ਜ਼ਰੂਰ ਦੱਸਦਾ ਕਿ ਜੋ ਵੀ ਤੁਹਾਡਾ ਅਕਾਊਂਟ ਹੈਗਾ ਉਹਦੇ ਨਾਲ ਆਧਾਰ ਕਾਰਡ ਅਟੈਚ ਹੋਣਾ ਜ਼ਰੂਰੀ ਹੈ, ਅਦਰਵਾਈਜ਼ ਉਹਨਾਂ ਅਕਾਊਂਟਸ ਦੇ ਉੱਤੇ ਪ੍ਰੋਬਲਮ ਆ ਜਾਊਗੀ। ਬਿਲਕੁਲ ਜੀ, ਮੈਂ ਇਹੀ ਸੁਣਿਆ ਕਿ ਉਹ ਨਹੀਂ ਤਾਂ ਤੁਹਾਡੇ ਬੈਂਕ ਅਕਾਊਂਟ ਖਤਮ ਕਰ ਰਿਹਾ ਹੈ December 31 ਨੂੰ, ਅਤੇ ਜਿਹੜੇ ਭੱਜ ਕੇ ਬਣਾ ਸਕਦੇ ਆਧਾਰ ਕਾਰਡ ਬਣਾ ਲਓ, ਕਿਉਂਕਿ ਆਪੋ ਆਪਣੀ ਕੰਟਰੀ ਦੇ ਰੂਲਸ ਹੁੰਦੇ ਆ, ਉਹ ਉਹਨਾਂ ਦੇ ਰੂਲ ਹੋਰ ਬਣ ਰਹੇ ਆ। ਬਲਤੇਜ ਪੰਨੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਇਹ ਸਨ ਜੁੜੇ ਸਾਡੇ ਨਾਲ ਬਲਤੇਜ ਪੰਨੂ ਜੀ ਕਰਦੇ ਨੇ ਖਬਰ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।